ਖੜੋਗੀ ਉਹਨੇ ਕਿਹਾ ਭਲਿਆ ਲੱਭਦੇ ਤਾਂ 70 ਹੀ ਆ ਪਰ ਲੱਭਦੇ ਪਸਲੀਆਂ ਬਣਾ ਕੇ अस्सलाम वालेकुम। सियाणे कहते हैं भी रजी मझ ना खावे खल, रजिया दांद ना वावे हल, ते रजिया कुड़म ना लगे गल। ਅਸੀਂ ਸਿਆਣਿਆਂ ਤੋਂ ਗੱਲ ਸੁਣਦੇ ਆਨੇ ਆ ਬਈ ਗੱਲਾਂ ਸਮਝਾਉਣ ਵਾਸਤੇ ਹੁੰਦੀਆਂ ਵੀ ਕੋਈ ਬੰਦਾ ਕੋਈ ਜ਼ਿਮੀਂਦਾਰ ਨਾ ਆਪਣੇ ਮਰੱਬੇ ਤੋਂ ਕੰਮਕਾਰ ਕਰਕੇ ਤੇ ਸ਼ਾਮਾਂ ਨੂੰ ਜਦੋਂ ਘਰ ਗਿਆ ਨਾ ਤੇ ਉਹਦੀ ਘਰ ਦੀ ਨੇ ਦੱਸਿਆ ਵੀ ਆਪਣੇ ਪੁੱਤ ਦਾ ਲਾਮਾ ਆਇਆ ਹੈ। ਉਹ ਕਹਿੰਦਾ ਵੀ ਬੜਾ ਪਰੇਸ਼ਾਨ ਵੀ ਯਾਰ ਮੇਰਾ ਤਾਂ ਪੁੱਤ ਬੜਾ ਸ਼ਰਮ ਵਾਲਾ ਵੀ ਇਹ ਕੀ ਗੱਲ ਬਣੀ ਇਹਨੂੰ ਵੀ ਇਹ ਕਿਦਾਂ ਖੇ ਖਰਾਬ ਹੋ ਗਿਆ, ਮੁੰਡਾ ਚੰਗਾ। ਖੈਰ ਉਹਨੇ ਕਿਹਾ ਵੀ ਚਲੋ ਮੈਂ ਪੁੱਤ ਨੂੰ ਨਾ ਸਮਝਾਉਂਗਾ ਵੀ ਸਮਝਾਉਂਗਾ ਕਿਸੇ ਲਾ ਨਾਲ। ਪੁਰਾਣੇ ਬੰਦੇ ਨਾ ਉਹ ਬੜੀ ਦਨਾਈ ਕਰਦੇ ਹੁੰਦੇ ਸੀ, ਹਰ ਗੱਲ ਦੇ ਵਿੱਚ ਦਨਾਈ ਵਰਤਦੇ ਨੇ। ਇਹ ਨਹੀਂ ਸੀ ਵੀ ਸੋਟਾ ਚੱਕ ਲਿਆ ਤੇ ਲਾਫਾ ਕਰ, ਵੀ ਸਮਝਾਉਣ ਦਾ ਵੀ ਕੋਈ ਤਰੀਕਾ ਹੁੰਦਾ। ਉਹ 2-4 ਦਿਨ ਟੱਪੇ ਨਾ, ਉਹਨੇ ਪਹਿਲਾਂ ਤਾਂ ਗੌਰ ਕੀਤੀ ਵੀ ਖਰਾਬੀ ਬਣੀ ਕਿੱਥੋਂ ਆ, ਮੁੰਡੇ ਦਾ ਲਾਂਭਾ ਆਇਆ ਕਿਉਂ। ਉਹਨੇ ਗੌਰ ਕਰਕੇ ਪਤਾ ਲੱਗਿਆ ਵੀ ਮੁੰਡਾ ਜਿਹੜਾ ਬਹਿੰਦਾ ਉੱਠਦਾ ਨਾ ਉਹਦੀ ਸੰਗਤ ਖਰਾਬ ਆ, ਵੀ ਬਹਿਣੀ ਉੱਠਣੀ ਉਹਦੀ ਖਰਾਬ ਆ, ਵੀ ਉਹ ਸੋਬਤ ਠੀਕ ਚ ਨਹੀਂ ਬਹਿੰਦਾ। ਉਹਨੇ ਕਿਹਾ ਅੱਛਾ। ਇੱਕ ਦਿਨ ਨਾ ਉਹ ਆਪਣੇ ਪੁੱਤ ਨੂੰ ਲਈ ਜਾਵੇ ਮਰੱਬੇ ਸਾਈਕਲ ਤੇ ਬਾਹ ਕੇ, ਤੇ ਉਹ ਗੱਲਾਂ ਚ ਉਹਨੂੰ ਪੁੱਛਿਆ ਵੀ ਕਹਿੰਦਾ ਵੀ ਉਹ ਜਿਹੜਾ ਤੂੰ ਗੁੱਲਰ ਰੱਖਿਆ ਸੀ ਉਹ ਕੁੱਤਾ ਉਹ ਨਹੀਂ ਦਿਖਦਾ ਕਿੱਧਰ ਗਿਆ। ਉਹ ਕਹਿੰਦਾ ਅੱਬਾ ਉਹ ਕੁੱਤਾ ਤਾਂ ਮੈਂ ਕਿਸੇ ਨੇ ਮੰਗਿਆ ਸੀ ਮੇਰੇ ਕੋਲ ਫਲਾਣੇ ਨੇ ਤੇ ਉਹਨੂੰ ਮੈਂ ਦੇ ਦਿੱਤਾ। ਕਹਿੰਦਾ ਅੱਛਾ। ਉਹ ਸਾਈਕਲ ਚਲਾਉਂਦੇ ਨਾ ਗਾਂ ਕਿਤੇ ਗੁੱਲਰ ਫਿਰੇ। ਉਹ ਕਹਿੰਦਾ ਪੁੱਤ ਫਿਰ ਜੇ ਤੂੰ ਰੱਖਣਾ ਹੀ ਆ ਤੇ ਆ ਚੱਕ ਕੇ ਰੱਖ ਲਾ। ਉਹ ਕਹਿੰਦਾ ਅੱਬਾ ਇਦਾਂ ਮੈਂ ਡੱਗ ਰੱਖਦਾ ਭਲਾ ਹੈ, ਮੈਂ ਰੱਖੂੰਗਾ ਕੁੱਤਾ ਕੋਈ ਨਸਲੀ। ਕਹਿੰਦਾ ਵੀ ਉਹ ਨਸਲੀ ਤੇ ਡੱਗ 'ਚ ਕੀ ਫਰਕ। ਕਹਿੰਦਾ ਵੀ ਉਹ ਜਿਹੜਾ ਨਸਲੀ ਹੁੰਦਾ ਉਹ ਕੋਈ ਸੂਝ ਬੂਝ ਵਾਲਾ ਹੁੰਦਾ, ਉਹਨੂੰ ਜੋ ਕਹੀਏ ਉਹ ਮੰਨਦਾ, ਉਹ ਹਰ ਭਾਂਡੇ 'ਚ ਮੂੰਹ ਨਹੀਂ ਪਾਉਂਦਾ, ਤੇ ਉਹ ਬੜਾ ਸਿਆਣਾ ਕੁੱਤਾ ਹੁੰਦਾ ਹੈ, ਸਾਈਆਂ ਦਾ ਹੁੰਦਾ। ਤੇ ਇਹ ਜਿਹੜਾ ਡੱਗ ਆ ਇਹ ਤਾਂ ਕਦੀ ਉਸ ਭਾਂਡੇ 'ਚ ਮੂੰਹ ਪਾ, ਕਦੀ ਉਸ 'ਚ, ਕਦੀ ਕਿਤੇ ਤੇ ਕਦੀ ਕਿਸੇ ਡੇਰੇ ਤੇ ਹੈ, ਇਹਦਾ ਤਾਂ ਸਿਰ ਪੈਰ ਹੀ ਨਹੀਂ ਹੁੰਦੇ। ਉਹਦੇ ਪਿਓ ਨੇ ਸਾਈਕਲ ਰੋਕ ਲਿਆ। ਉਹ ਕਹਿੰਦਾ ਪੁੱਤ ਕੁੱਤਾ ਵੀ ਤੂੰ ਦੇਖ ਕੇ ਨਸਲੀ ਰੱਖਦਾ ਹੈ ਤੇ ਬੇਲੀ ਤੂੰ ਬੇਨਸਲੇ ਬਣਾਏ ਹੈ, ਵੀ ਉਹ ਤੂੰ ਦੇਖੇ ਨਹੀਂ ਵੀ ਉਹ ਬੇਲੀ ਬਣਾਉਣ ਲੱਗੇ ਵੀ ਉਹ ਜਿਨ੍ਹਾਂ ਦੇ ਵਿੱਚ ਤੇਰੀ ਸੰਗਤ 'ਚ ਬਹਿਨਾ ਤੇ ਉਹ ਤੂੰ ਬੇਨਸਲੇ ਰੱਖਿਆ। ਕੁੱਤੇ ਪਿੱਛੇ ਤੂੰ ਇੰਨਾ ਸਿਆਣਾ ਵੀ ਇਹ ਬੇਨਸਲਾ ਨਹੀਂ ਰੱਖਣਾ, ਵੀ ਤੂੰ ਜੇ ਉਹਨਾਂ ਬੇਨਸਲਿਆਂ 'ਚ ਨਾ ਬਹਿੰਦਾ ਤੇ ਘਰ ਤੇਰਾ ਲਾਂਭਾ ਤਾਂ ਨਾ ਆਉਂਦਾ, ਜੇ ਤੂੰ ਚੰਗਿਆਂ 'ਚ ਬਹਿੰਦਾ ਤੇ ਤੇਰਾ ਫਿਰ ਕਿੱਦਾਂ ਲਾਂਭਾ ਆ ਜਾਂਦਾ। ਪਿੰਡਾਂ ਥਾਵਾਂ ਦੇ ਵਿੱਚ ਸਾਡੇ ਨਾ ਜੀ ਇਹ ਹੁਣ ਜਿਵੇਂ ਸਿਆਲਾ ਆ ਗਿਆ, ਬਹਿੰਦੇ ਤਾਂ ਗਰਮੀਆਂ 'ਚ ਵੀ ਆ ਪਰ ਸਿਆਲੇ 'ਚ ਬਹੁਤੀ ਮਹਿਫਲ ਲੱਗਦੀ ਆ ਵੀ ਜਿੱਦਾਂ ਰਾਤ ਨੂੰ ਨਾ ਰਜਾਈਆਂ 'ਚ ਬਹਿ ਗਏ ਕਿਤੇ ਅੱਗ ਬਾਲ। ਹਜੇ ਖੈਰ ਇੰਨੀ ਠੰਡ ਨਹੀਂ ਆਈ ਹੈ ਅੱਗ ਬਾਲਣ ਵਾਲੀ, ਜਦੋਂ ਇੰਨੀ ਠੰਡ ਆਈ ਤੇ ਫਿਰ ਅੱਗ ਵੀ ਬਾਲਾਂਗੇ ਤੇ ਕੋਈ ਛਲੀਆਂ ਛੁਲੀਆਂ ਭੁੰਨ ਲਈਦੀਆਂ, ਕੋਈ ਇੱਦਾਂ ਨਾਲੇ ਗੱਲਾਂ ਮਾਰ ਲਈਦੀਆਂ। ਤੇ ਉਹ ਗੱਲ ਜਿਹੜੀ ਸੋਬਤ ਦੀ ਕਰਦਾ ਸੀ ਵੀ ਇੱਦਾਂ ਨਾਲੇ ਚਾਰ ਜਾਰੀ ਹੋ ਜਾਂਦੀ। ਕੋਈ ਸਿਆਣਿਆਂ 'ਚ ਬਹਿਦਾ, ਕੋਈ ਵਿੱਚੋਂ ਕੋਈ ਸਿਆਣੇ ਸਾਡੇ ਵੱਡ ਵਡੇਰੇ ਬਹਿੰਦੇ ਆ ਤੇ ਉਹਨਾਂ ਤੋਂ ਕੋਈ ਗੱਲ ਲੱਭ ਜਾਂਦੀ ਹੈ, ਵੀ ਨਵੀਂ ਗੱਲ ਕੋਈ ਲੱਭ ਜਾਂਦੀ। ਹੁਣ ਜਿੱਦਾਂ ਮੁੰਡੇ ਬੈਠੇ ਆ, ਮੁੰਡੇ ਇੱਥੇ ਅਗਾਂਹ ਆ ਕੇ ਬੈਠੋ, ਇੱਥੇ ਆਓ ਕੈਮਰੇ 'ਚ ਆਓ, ਇੱਧਰ ਆਓ, ਵੀ ਤੁਸੀਂ ਹੁਣ ਇੱਥੇ ਹੁਣ ਨਿੱਕੇ ਬਾਲ ਬੈਠੇ ਆ। ਜੇ ਅਸੀਂ ਚੰਗੀਆਂ ਗੱਲਾਂ ਕਰਾਂਗੇ ਤੇ ਉਹ ਉਹਨਾਂ ਦੇ ਦਿਮਾਗ 'ਚ ਦਿਲ 'ਚ ਉਤਰਨਗੀਆਂ ਗੱਲਾਂ ਵਿੱਚ, ਤੇ ਜੇ ਅਸੀਂ ਊਟ ਪਟਾਂਗ ਗੱਲਾਂ ਇਹਨਾਂ ਦੇ ਸਾਹਮਣੇ ਕਰਦੇ ਰਹੇ, ਔਂਤਰੀਆਂ ਬੌਂਤਰੀਆਂ ਮਾਰਦੇ ਰਹੇ, ਤਾਂ ਇਹ ਵੀ ਕੱਲ ਨੂੰ ਔਂਤਰੀਆਂ ਬੌਂਤਰੀਆਂ ਮਾਰਨਗੇ। ਸੋਬਤ ਬੜਾ ਅਸਰ ਰੱਖਦੀ ਹੈ। ਸਿਆਣਿਆਂ ਤੋਂ ਸੁਣਦੇ ਆ ਬਈ ਸੋਬਤ ਐਸੀ ਸ਼ੈ ਵੀ ਮਿਸਾਲ ਕਈ ਵਾਰੀ ਗੱਲ ਸੁਣਾਈ ਆ ਵੀ ਬੰਦਾ ਕਿਸੇ ਖੁਸ਼ਬੂ ਵਾਲੇ ਬਾਜ਼ਾਰ ਦੇ ਵਿੱਚੋਂ ਖੁਸ਼ਬੂ ਲੈਣ ਜਾਵੇ ਨਾ, ਤੇ ਦੁਕਾਨਾਂ ਤੇ ਖੁਸ਼ਬੂਆਂ ਦੇਖਦਾ ਰਹੇ, ਲਵੇ ਭਾਵੇਂ ਨਾ ਲੈ, ਦਿਹਾੜੀ ਉਹਦੇ 'ਚ ਵੀ ਖੁਸ਼ਬੂ ਆਉਂਦੀ ਰਹਿੰਦੀ। ਸੋਬਤ ਐਸੀ ਸ਼ੈ ਜਦੋਂ ਚੰਗਿਆਂ 'ਚ ਪਾਉਂਗੇ ਤੁਹਾਡੇ 'ਚੋਂ ਖੁਸ਼ਬੂ ਆਊਗੀ। ਇਹ ਸੋਬਤ ਐਸੀ ਸ਼ੈ ਹੁੰਦੀ। ਤੇ ਅੱਜ ਅਸੀਂ ਬੈਠੇ ਹਾਂ ਇੱਥੇ, ਬਸ ਆ ਸੋਚਿਆ ਵੀ ਅਸੀਂ ਤੁਹਾਨੂੰ ਵੀ ਦੱਸਦੇ ਹਾਂ ਵੀ ਹੁਣ ਪਿੰਡਾਂ ਦੇ ਵਿੱਚ ਸਿਆਲੇ ਕਿਵੇਂ ਟੱਪਦੇ ਆ, ਪਿੰਡਾਂ 'ਚ ਸਿਆਲਿਆਂ ਦੀਆਂ ਰਾਤਾਂ ਕਿਵੇਂ ਟੱਪਦੀਆਂ ਹੈ। ਤਾਂ ਦਿਨ ਵੀ ਰਾਤ ਵਰਗੀ ਹੁੰਦੇ ਸਿਆਲੇ ਦੇ, ਧੁੰਦਾਂ ਪੈ ਜਾਂਦੀਆਂ ਤੇ ਉਹ ਹਨੇਰਾ ਕੁੱਪ, ਪਰ ਇਹ ਵੀ ਰਾਤਾਂ ਨੂੰ ਮਹਿਫਲ ਇੱਥੇ ਲੱਗਦੀ ਆ ਤੇ ਰਲ ਕੇ ਬਹਿੰਦੇ ਆ। ਇੱਕ ਇਹ ਵੀ ਸ਼ੁਕਰ ਆ ਮਾਲਕ ਦਾ ਵੀ ਹਜੇ ਵੀ ਇੱਥੇ ਪਿੰਡਾਂ ਦੇ ਵਿੱਚ ਇੱਦਾਂ ਰਲ ਕੇ ਬਹਿਣ ਉੱਠਣ ਹੈਗਾ। ਸਾਡੇ ਕੋਲ ਜੀ ਅੱਜ ਬੈਠੇ ਚਾਚਾ ਬੂਟਾ ਬੈਠਾ, ਰਾਣਾ ਸਾਹਿਬ ਬੈਠੇ ਆ, ਹੋਰ ਸਾਡੇ 4 ਭਰਾ ਬੈਠੇ ਆ। ਤੇ ਅੰਜਾਂ ਵੀ ਤੂੰ ਗੱਲ ਕਰਦਾ, ਅੱਗੇ ਸਿਆਣੇ ਕਹਿੰਦੇ ਸੀਗੇ ਵੀ ਜੇ ਬੱਗੇ ਕੋਲ ਧੌਲਾ ਬੰਨੀਏ ਨਾ, ਜੇ ਰੰਗ ਨਾ ਨਾ ਵਟਾਵੇ ਤੇ ਆਦਤਾਂ ਜ਼ਰੂਰ ਵਟਾ ਜਾਂਦੀਆਂ। ਹਾਂ, ਬੱਗੇ ਕੋਲ ਧੌਲਾ ਬੰਨੀਏ ਨਾ, ਜੇ ਉਹ ਰੰਗ ਨਾ ਨਾ ਵਟਾਵੇ ਤੇ ਆਦਤਾਂ ਜ਼ਰੂਰ ਵਟਾ ਜਾਂਦਾ, ਆਦਤਾਂ ਉਹਦੇ ਵਾਲੀਆਂ ਪੈ ਜਾਂਦੀਆਂ।
ਇਸ ਵਾਸਤੇ ਨਾ ਚੰਗਿਆਂ ਕੋਲ ਬਹਿਣਾ ਚਾਹੀਦਾ, ਅੱਗੇ ਬੰਦੇ ਨਾ ਚੰਗੀਆਂ ਆਦਤਾਂ ਪੈਂਦੀਆਂ। ਜੇ ਤੇਰਾ ਢੱਗਾ ਬਹਿੰਦਾ ਨਾ ਹਾਂਜੀ। ਵੀ ਹਲ ਬੰਦਾ ਤੇਰਾ ਢੱਗਾ ਬਹਿੰਦਾ ਹਾਂ। ਤੇ ਤੇਰਾ ਢੱਗਾ ਕੋਈ ਨਹੀਂ ਮੰਗਦਾ ਸੀ ਨਹੀਂ 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 ਵੀ ਜੇ ਇਹਦੇ ਢੱਗੇ ਨੂੰ ਮੈਂ ਆਪਣੇ ਢੱਗੇ ਨਾਲ ਪਾਇਆ ਹਾਂ। ਇੱਕ ਵਾਰੀ ਵੀ ਮੇਰੇ ਢੱਗੇ ਨੇ ਇਹਨੂੰ ਬਹਿੰਦਾ ਦੇਖ ਲਿਆ ਮੁੜ ਕੇ ਮੇਰਾ ਵੀ ਬੈਠ ਮੇਰਾ ਵੀ ਬਹਿਣ ਲੱਗ ਜੂ। ਹਾਂ ਹੁਣ ਮੈਂ ਦੱਸਦਾ ਤੈਨੂੰ ਇੱਥੇ ਢੱਗਿਆਂ ਦੀ ਸੁਹਾਗਿਆਂ ਦੀ ਭਾਈ ਸੀਗੀ ਇਦਾਂ ਹੀ ਆ। ਤੇ ਇੱਥੋਂ ਢੱਗਾ ਕੇ ਜਾ ਕੇ ਮੰਗਿਆ ਬੜੀ ਦੂਰ ਤੋਂ ਜਾ ਕੇ ਹਾਂ ਇੱਥੋਂ ਲੈਲਪੁਰ ਦੇ ਉਰਲੇ ਪਾਸੇ ਪਿੰਡ ਆ ਉੱਥੋਂ ਜਾ ਕੇ ਢੱਗਾ ਮੰਗਿਆ ਜਦੋਂ ਮੰਗ ਕੇ ਢੱਗਾ ਆ ਗਿਆ 2 ਦਿਨ ਸੁਹਾਗੇ 'ਚ ਰਹਿ ਗਏ ਅੱਛਾ ਸਾਨੂੰ ਕਿਸੇ ਨੇ ਦੱਸਿਆ ਵੀ ਉਹ ਢੱਗਾ ਪਾਟਦਾ ਅੱਛਾ ਹਾਂ ਵੀ ਚੌਥੇ ਕਿੱਲੇ 'ਚ ਜਾ ਕੇ ਨਾ ਟਗਾ ਪਾੜ ਜਾਂਦਾ। ਉਹ ਪਾੜ ਜਾਂਦਾ ਹਾਂ ਲੈ ਉਹ ਅਸੀਂ ਤੋੜ ਆਇਆ ਹੋਇਆ ਢੱਗਾ ਨਹੀਂ ਜੋਇਆ ਨਹੀਂ ਜੋੜਿਆ ਵੀ ਇਹ ਮੈਦਾਨ ਦੀ ਕੋਈ ਨਹੀਂ ਇਨਾਮ ਦੀ ਕੋਈ ਨਹੀਂ 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 ਉਹ ਨਹੀਂ ਰੌਲਾ ਹੁੰਦਾ। ਪਰ ਇਹ ਇਨਾਮ ਸਬਕ ਲੈ ਕੇ ਦੇ ਜਾਂਦੇ ਜੂ। ਹਰ ਬੰਦਾ। ਪਰ ਇਹ ਦੂਜਿਆਂ ਨੂੰ ਸਬਕ ਦੇ ਕੇ ਜਾਊ ਸਬਕ ਦੇ ਕੇ ਜਾਊਗਾ ਇੱਥੋਂ ਪਾੜ ਜੋ ਇੱਥੋਂ ਪਾੜ ਤੇ ਜਾਨ ਛੁੱਟ ਜਾਂਦੀ ਹੈ। ਜਾਨ ਛੁੱਟ ਜਾਂਦੀ ਹੈ। ਤੇ ਐਦਾਂ ਅੱਛਾ ਜੀ ਅੱਜ ਸਾਡੀ ਨਾ ਜੀ ਇੱਕ ਹੋਰ ਬੜੀ ਤੁਹਾਡੀ ਮਿਹਰਬਾਨੀ ਕਰਨੀ ਸੀ ਉਹ ਸਾਡੇ ਅੱਜ ਨਾ ਜੀ YouTube ਦੇ ਉੱਤੇ 2 ਲੱਖ ਬੰਦਾ ਪੂਰਾ ਹੋ ਗਿਆ 2 ਲੱਖ ਭਰਾ ਪੂਰੇ ਹੋ ਗਏ 2 ਲੱਖ ਦਾ ਕੁਨਬਾ ਬਣ ਗਿਆ 2 ਲੱਖ ਜੀ ਇਕੱਠੇ ਹੋ ਗਏ ਮਾਸ਼ਾਅੱਲਾ 2 ਲੱਖ ਮਾਸ਼ਾਅੱਲਾ, ਬੜੀ ਗੱਲ ਮਾਸ਼ਾਅੱਲਾ। ਸਾਡਾ ਕੁਨਬਾ ਜੀ 2 ਲੱਖ ਦਾ ਹੋ ਗਿਆ 2 ਲੱਖ ਬੜਾ ਬੰਦਾ ਬੜੇ ਜੀ ਹੁੰਦੇ ਆ ਜੀ ਹੁੰਦੇ ਆ 2 ਲੱਖ ਬਿਕਰੀਆਂ ਇਕੱਠੀਆਂ ਕਰੀਏ ਨਾ ਸ਼ਾਮ ਤੱਕ 2 ਲੱਖ ਬਿਕਰੀਆਂ ਨਹੀਂ ਇਕੱਠੀਆਂ ਹੁੰਦੀਆਂ ਇਹ ਮੈਂ ਬੰਦਿਆਂ ਦੀ ਗੱਲ ਕਰਦਾ ਬੰਦਿਆਂ ਦੀ ਗੱਲ ਕਰ। ਤੇ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਏਦਾਂ ਹੀ ਤੇ ਅਸੀਂ ਇੱਕ ਮੁੱਠ ਇੱਕ ਜੀ ਹੋ ਗਏ 2 ਲੱਖ ਬੰਦਾ ਤੇ ਇਸ ਗੱਲ ਦੀ ਇਹ 2 ਲੱਖ ਬੰਦਾ ਨਾ ਸਾਰੀ ਦੁਨੀਆ 'ਚ ਹੀ ਬੈਠਾ ਹਾਂ ਹੈ ਪਾਕਿਸਤਾਨ ਹਿੰਦੁਸਤਾਨ ਮਿਡਲ ਈਸਟ ਅਫਰੀਕਾ ਨਿਊਜ਼ੀਲੈਂਡ ਹਰ ਜਗ੍ਹਾ ਤੇ ਯਾਨੀ ਕਿ 2 ਲੱਖ ਹਾਂਜੀ ਹਾਂਜੀ ਹਾਂਜੀ। ਅਰੇ ਇਹ ਨਹੀਂ ਸਾਨੂੰ ਪਤਾ ਵੀ ਕਿਹੜਾ ਖੁਸ਼ਕਿਸਮਤ ਸੀ ਜਿਹੜਾ 2 ਲੱਖਵਾਂ ਜਿਹੜਾ ਵਾ ਨਾ ਹਾਂ ਬਸ ਆਹ ਗੱਲ ਆ ਸਾਰੀ। ਕਿਸੇ ਟਾਈਮ ਦਾ ਦਿਲ ਕਰਦਾ ਵੀ ਜੇ ਮੈਂ ਕਿਤੇ ਪੂਰਾ ਆ ਸਕਦਾ ਨਾ ਤੇ ਮੈਂ 2 ਲੱਖ ਦੇ ਘਰੇ ਜਾ ਕੇ ਮਿਹਰਬਾਨੀ ਕਰਦਾ ਵੀ ਤੁਹਾਡੀ ਮਿਹਰਬਾਨੀ ਤੁਸੀਂ ਇੰਨਾ ਪਿਆਰ ਦਿੱਤਾ ਇੰਨੀ ਸਪੋਰਟ ਦਿੱਤੀ ਤੇ ਰੱਬ ਨੇ ਕਿਤੇ ਦਾ ਕਿਤੇ ਪਹੁੰਚਾਤਾ ਅਸੀਂ ਰੱਬ ਦੇ ਵੀ ਸ਼ੁਕਰਗੁਜ਼ਾਰ ਆ ਅਸੀਂ ਤੁਹਾਡੇ ਵੀ ਸ਼ੁਕਰਗੁਜ਼ਾਰ ਆ ਸਿਆਣੇ ਕਹਿੰਦੇ ਵੀ ਜਿਹੜਾ ਬੰਦਿਆਂ ਦਾ ਸ਼ੁਕਰਗੁਜ਼ਾਰ ਨਹੀਂ ਹੁੰਦਾ ਉਹ ਰੱਬ ਦਾ ਵੀ ਰੱਬ ਸ਼ੁਕਰਗੁਜ਼ਾਰ ਦਾ ਵੀ ਸ਼ੁਕਰਗੁਜ਼ਾਰ। ਤੇ ਅਸੀਂ ਉਹ ਨਹੀਂ ਜੀ ਨਹੀਂ ਅਸੀਂ ਉਹਨਾਂ ਭਰਾਵਾਂ ਦੇ ਸ਼ੁਕਰਗੁਜ਼ਾਰ। ਹਾਂਜੀ ਤੇ ਖਾਲਦ ਸਾਹਿਬ ਨੇ ਜੀ ਉਹ ਮੰਗਾਈ ਆ ਮੂੰਹ ਮਿੱਠਾ ਕਰਨ ਵਾਸਤੇ ਵੀ 2 ਲੱਖ ਜਿਹੜਾ ਕੁਨਬਾ ਸਾਡਾ ਪੂਰਾ ਹੋ ਜਨਾਬ ਮੋਤੀਚੂਰ ਦੇ ਲੱਡੂ ਜਿਹੜੇ ਆ ਸਾਨੂੰ ਕੱਲ ਪਤਾ ਸੀਗਾ ਅੱਛਾ ਸਾਨੂੰ ਨਾ ਜੀ ਕੱਲ ਪਤਾ ਸੀ ਵੀ ਵੀਰ ਦੇ ਨਾ ਅੱਜ 2 ਲੱਖ ਜਿਹੜੇ ਆ ਟੱਬਰ ਆ ਉਹ ਪੂਰਾ ਹੋ ਜਾਣਾ। ਮਾਸ਼ਾਅੱਲਾ ਬੜੀ ਗੱਲ ਆ, ਅਸੀਂ ਬੜੀ ਗੱਲ ਆ। ਮੋਤੀਚੂਰ ਦੇ ਲੱਡੂ ਜਿਹੜੇ ਆ ਸਪੈਸ਼ਲ ਕਹਿ ਕੇ ਆਏ ਸੀਗੇ ਵੀ ਬਾਈ ਸਾਨੂੰ ਅਸਲੀ ਮੋਤੀਚੂਰਾ ਦੇਖ ਐਵੇਂ ਨਹੀਂ ਸਪੀਕਰ ਤਾਂ ਮੂੰਹ ਤੇ ਲੱਗ ਕਿਆ ਗਿਆ ਬਾਤ ਆ। ਸਪੀਕਰ ਆ ਰਹੀ ਆਵਾਜ਼ ਪੂਰੀ ਆ ਰਹੀ ਹੈ। ਤੇ ਲਓ ਜੀ ਅਸੀਂ ਸਭ ਤੋਂ ਪਹਿਲਾਂ ਆਪਣੇ ਭਰਾ ਦਾ ਮੂੰਹ ਮਿੱਠਾ ਕਰਾਵਾਂਗੇ ਜੀ ਬਿਸਮਿਲ੍ਲਾ ਮਾਲਕ ਨੇ ਜਿਹੜਾ ਹੈ ਮੈਂ ਤਾਂ ਕਹਿੰਦਾ ਮੈਂ ਤੁਹਾਡਾ ਪਹਿਲਾਂ ਮੂੰਹ ਮਿੱਠਾ ਕਰਾਵਾਂ ਮੈਂ ਕਹਿੰਦਾ ਜੀ ਇਹ ਜਿਹੜੇ ਬੰਦੇ ਆ ਨਾ ਜੀ ਉਹ ਸਾਰੇ ਹੀ ਮੁਬਾਰਕ ਦੇ ਔਰ ਮੂੰਹ ਮਿੱਠਾ ਕਰਾਉਣ ਦੇ ਕਾਬਲ ਆ। ਤੁਹਾਨੂੰ ਵੀ ਮੁਬਾਰਕ ਹੋਵੇ ਸਾਨੂੰ ਵੀ ਮੁਬਾਰਕ ਹੋਵੇ ਹਾਂਜੀ ਆ ਲਓ ਜੀ ਹਾਂ ਜੇ ਕਿਤੇ ਮੋਬਾਈਲ ਦੇ ਵਿੱਚ ਲੱਡੂ ਵੜ ਜਾਂਦਾ ਨਾ ਮੈਂ ਪਾ ਦੇਣਾ ਸੀ ਸਾਰੇ ਡੱਬੂ ਪਾ ਦੇਣਾ ਸੀ ਮੋਬਾਈਲ 'ਚ। ਮੋਤੀ ਚੂਰ ਆ ਜੀ ਹਾਂ ਅਲਹਮਦੁਲਿਲਾ ਜੀ ਸਬਸਕ੍ਰਾਈਬਰ ਇੱਕ ਤਾਂ ਜਿਹੜਾ ਪਹਿਲਾ ਕੀ ਬਾਤ ਆ ਜੀ ਉਹ ਬੜਾ ਅਹਿਮ ਹੁੰਦਾ ਬੜਾ ਅਹਿਮ ਪਹਿਲਾਂ ਹੁੰਦਾ। ਤਾਂ ਜੀ ਕੀ ਬਾਤ ਹਾਂ ਤੇ ਉਸ ਤੋਂ ਬਾਅਦ ਜਦੋਂ 1000 ਹੁੰਦੇ ਆ ਬਿਸਮਿਲ੍ਲਾ ਨਾ, ਜੀ ਉਹ ਕਹਿੰਦੇ ਵੀ ਹੁਣ ਜਿਹੜਾ ਮੋਨੇਟਾਈਜੇਸ਼ਨ ਨਾਲ ਟੁਰ ਗਿਆ ਬਿਸਮਿਲ੍ਲਾ। ਨਹੀਂ ਆ ਦੇਖ ਪਤੀਸਾ ਵੀ ਆ ਵਿੱਚ ਹੈਲੋ ਆ ਵਿੱਚ ਰੱਖੀ ਆ ਤੋਰ ਫਿਰ ਦੂਸਰੀ ਅਹਿਮੀਅਤ ਵਾਲੀ ਗੱਲ ਹੁੰਦੀ ਆ ਹਾਂ ਤੇ ਤੀਸਰਾ ਜਦੋਂ ਲੱਖ ਹੁੰਦਾ ਵਾ ਤੇ ਫਿਰ ਜਦੋਂ ਲੱਖ ਤੋਂ ਉੱਪਰ ਚਲੀ ਜਾਂਦੀ ਹੈ ਫਿਰ ਤਾਂ ਉਹ ਮੈਂ ਕਿਹਾ ਵੀ ਬਟਨ ਤਾਂ ਹੁਣ ਆਣਾ ਨਹੀਂ ਬਟਨ ਤਾਂ ਆਪਣੇ ਕੋਲ ਆ ਲਿਆ ਲੱਖ ਤੇ ਅਸੀਂ ਮੋਤੀ ਚੂਰ ਹੀ ਜਿਹੜਾ ਤੁਹਾਡੇ ਤੱਕ ਪਹੁੰਚਾ ਦਈਏ ਕੀ ਬਾਤ। ਅੱਲਾ ਜਾਣਦਾ ਬਹੁਤ ਜਿਹੜੀ ਆ ਨਾ ਖੁਸ਼ੀ ਹੋਈ ਆ ਤੇ ਕੱਲ ਸੀਗੇ ਅੱਜ ਤੇ ਕੱਲ ਦੇ ਵਿੱਚ 1500 ਬੰਦਾ ਜਿਹੜਾ ਨਾ ਉਹ ਆਇਆ। ਤੂੰ ਇਹਨੂੰ ਵੀ ਘਿਓ ਲਾਈ ਜਾਂਦਾ ਨਾਲ ਨਹੀਂ ਨਹੀਂ ਲੈਦਾ ਇੱਥੇ ਬਾਤ ਇਹਨੂੰ ਵੀ ਖਿਲਾ ਦੇ ਨਹੀਂ ਨਹੀਂ ਹੈ ਹੀ ਲੈਦਾ। ਤੇ ਬਾਕੀ ਹੁਣ ਇਹ ਠੰਡੇ ਆ ਕਿ ਇਹ ਗਰਮ ਆ ਇਹ ਮੈਨੂੰ ਨਹੀਂ ਪਤਾ। ਆ ਮੋਤੀ ਚੂਰ ਮੋਤੀ ਚੂਰ ਨਹੀਂ ਵੀ ਉਹ ਹੈ ਤਾਂ ਠੰਡੇ ਆ ਵੀ ਤੱਤੇ ਨਹੀਂ ਆ ਆ ਖਾ ਕੇ ਨਾ ਲੱਡੂ ਤੂੰ ਕੈਮਰਾ ਫੜੀ ਉਸਮਾਨ ਸਾਹਿਬ ਨੂੰ ਇੱਧਰ ਆਣ ਦੀ ਜਦੋਂ ਜੀ ਅਸੀਂ ਚੈਨਲ ਸ਼ੁਰੂ ਕੀਤਾ ਨਾ ਜੀ ਤੇ ਉਸਮਾਨ ਸਾਹਿਬ ਉਸ ਟਾਈਮ ਸਾਡੇ ਨਾਲ ਸੀ ਹਾਂਜੀ ਪਹਿਲੇ ਦਿਨ ਤੋਂ ਸਾਡੇ ਨਾਲ ਕੀ ਬਾਤ ਆ। ਹਾਂਜੀ ਤੇ ਅਸੀਂ ਤੁਹਾਡੇ ਵੀ ਉਸਮਾਨ ਸਾਹਿਬ ਬੜੇ ਸ਼ੁਕਰਗੁਜ਼ਾਰ ਆ ਸਿਆਣੇ ਨਹੀਂ ਰੱਖਣ ਵਾਲੇ ਫਿਰ ਸਿਆਣੇ ਕਹਿੰਦੇ ਵੀ ਬੰਦੇ ਤੁਰਦੇ ਅੱਗੇ ਨਾਲ ਰਲਦੇ ਅੱਗੇ ਕਾਫਲਾ ਬਣਦਾ ਗਿਆ ਤੇ ਆ ਰਾਣਾ ਸਾਹਿਬ ਦੀ ਇਹਨਾਂ ਦੀ ਬੜੀ ਮਿਹਰਬਾਨੀ ਆ ਆਪਣਾ ਖਾਲਦ ਸਾਹਿਬ ਦੀ ਬੜੀ ਮਿਹਰਬਾਨੀ ਚਾਚੇ ਬੂਟੇ ਦੀ ਸ਼ਾਹ ਸਰੋਇਆ ਸਾਹਿਬ ਉਸਮਾਨ ਸਾਹਿਬ ਇਹ ਵੀ ਸਾਡੀ ਫਿਲਮਾਂ ਦੇ ਵਿੱਚ ਆਉਂਦੇ ਸਾਰਿਆਂ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਜੀ ਤੇ ਜਿਨ੍ਹਾਂ ਨੇ ਵੀ ਸਾਡਾ ਸਾਥ ਦਿੱਤਾ ਤੇ ਆ ਮੂੰਹ ਮਿੱਠਾ ਵੀ ਕਰ ਲਓ ਜੀ ਤੇ ਨਾਲੇ ਜੀ ਅਸੀਂ ਤੁਹਾਡਾ ਅਸੀਂ ਸ਼ੁਕਰੀਆ ਅਦਾ ਕੀਤਾ ਖਸੂਸੀ ਸ਼ੁਕਰੀਆ ਅਦਾ ਕੀਤਾ ਤੁਸੀਂ ਕੋਈ ਗੱਲ ਕਰੋ ਇੱਕ ਮਿੰਟ ਕਰਦਾ ਅੱਛਾ ਖਾ ਲਾ ਉਹ ਨਾ ਤੱਤੇ ਠੰਡਿਆਂ ਤੋਂ ਗੱਲ ਯਾਦ ਆ ਗਈ। ਕੋਈ ਬਾਦਸ਼ਾਹ ਸੀ ਵਜ਼ੀਰ ਦੇ ਨਾਲ ਨਿਕਲਿਆ ਬਾਹਰ ਸੈਰ ਤੇ ਅੱਛਾ
ਉਹ ਕੋਈ ਜੱਟ ਬੰਦਾ ਸੀ, ਸ਼ਤੂਤ ਤੇ ਚੜਿਆ ਆਇਆ ਸੀ। ਤੇ ਵਜ਼ੀਰ ਨੂੰ ਨਾ ਪੁੱਛਿਆ ਬਾਦਸ਼ਾਹ ਨੇ ਵੀ ਯਾਰ ਇਹ ਬੰਦਾ ਦਰਖਤ ਤੇ ਚੜਿਆ ਫਿਰਦਾ। ਉਹਨੇ ਕਿਹਾ ਜੀ ਆਪਾਂ ਹੁਣੇ ਪੁੱਛ ਲੈਨੇ ਇਹਨੂੰ। ਉਹਦੇ ਕੋਲ ਗਏ ਨਾ ਜਦੋਂ, ਤੇ ਉਹਨੇ ਕਿਹਾ ਯਾਰ ਤੂੰ ਕੀ ਕਰਦਾ? ਉਹਨੇ ਕਿਹਾ ਯਾਰ ਮੈਂ ਖਾਨਾ ਸ਼ਤੂਤ ਤੋੜ ਤੋੜ ਕੇ ਗੋਲਾਂ, ਤੂਤੀਆਂ। ਉਹਨੇ ਕਿਹਾ ਵੀ ਯਾਰ ਹੁਣ ਸਾਨੂੰ ਵੀ ਖਵਾ। ਹੁਣ ਉੱਤੇ ਖੜਾ ਜੱਟ ਜਨਾਬ ਤੂਤ ਤੇ ਚੜਿਆ, ਥੱਲੇ ਬਾਦਸ਼ਾਹ ਦੇ ਵਜ਼ੀਰ ਖੜੇ। ਉਹਨੇ ਪੁੱਛਿਆ ਵੀ ਤਤੀਆਂ ਖਾਣੀਆਂ ਕਿ ਠੰਡੀਆਂ ਖਾਣੀਆਂ? ਅੱਛਾ ਜੀ, ਤੂਤੀਆਂ ਤੂਤੀਆਂ ਵੀ ਠੰਡੀਆਂ ਕਿ ਤੱਤੀਆਂ? ਠੰਡੀਆਂ ਕਿ ਤਤੀਆਂ? ਲੱਡੂਆਂ ਵਾਲੀ ਗੱਲ ਹੈ। ਲੱਡੂਆਂ ਦੀ ਗੱਲ ਆ ਗਈ। ਅੱਛਾ। ਉਹ ਬਾਦਸ਼ਾਹ ਬੜਾ ਹੈਰਾਨ ਹੋਇਆ। ਉਹਨੇ ਕਿਹਾ ਚੜਿਆ ਦਰਖਤ ਤੇ ਆ ਤੇ ਪੁੱਛਦਾ ਸਾਨੂੰ ਠੰਡੀਆਂ ਤਤੀਆਂ ਵੀ ਉੱਤੇ ਇਹਨੇ ਫ੍ਰਿਜ ਰੱਖਿਆ। ਉਹ ਵਜ਼ੀਰ ਕਹਿਣ ਲੱਗਾ ਵੀ ਯਾਰ ਇਦਾਂ ਕਰ ਵੀ ਪਹਿਲਾਂ ਸਾਨੂੰ ਖਵਾ ਦੇ ਤੂੰ ਤਤੀਆਂ ਤੇ ਬਾਅਦ ਚ ਠੰਡੀਆਂ ਖਵਾ ਦੇਵੀਂ। ਉਹਨੇ ਕਿਹਾ ਜੀ ਠੀਕ ਆ। ਉਹਨੇ ਜਨਾਬ ਉਤੋਂ ਤੂਤੀਆਂ ਤੋੜੀਆਂ, ਤੋੜ ਕੇ ਤੇ ਵਜ਼ੀਰ ਨੂੰ ਕਹਿਣ ਲੱਗਾ ਪੱਲਾ ਕਰ। ਉਹ ਵਜ਼ੀਰ ਨੇ ਆਸਰਾ ਕਰਕੇ ਜੀ ਪੱਲਾ ਕੀਤਾ। ਉਹਨੇ ਪੱਲੇ ਦੇ ਵਿੱਚ ਸਿੱਟ ਦਿੱਤੀਆਂ। ਉਹ ਦੋਵਾਂ ਨੇ ਚੱਕ ਕੇ ਤੇ ਖਾਧੀਆਂ। ਖਾ ਕੇ ਨਾ ਉਹਨੇ ਕਿਹਾ ਯਾਰ ਬੜੀਆਂ ਮਿੱਠੀਆਂ। ਉਹਨੇ ਕਿਹਾ ਹਾਂਜੀ ਮਿੱਠੀਆਂ ਤਾਂ ਹੈ ਆ। ਤੇ ਉਹ ਹੁਣ ਕਹਿੰਦਾ ਹੁਣ ਯਾਰ ਸਾਨੂੰ ਠੰਡੀਆਂ ਖਵਾ, ਹੁਣ ਸਾਨੂੰ ਤਤੀਆਂ ਖਵਾ, ਗਰਮ ਖਵਾ। ਉਹਨੇ ਕਿਹਾ ਜੀ ਠੀਕ ਆ। ਉਹਨੇ ਉੱਤੋਂ ਜਨਾਬ ਤੋੜੀਆਂ, ਤੋੜ ਕੇ ਤੇ ਵਜ਼ੀਰ ਨੂੰ ਕਹਿਣ ਲੱਗਾ ਪੱਲਾ ਕਰ। ਉਹ ਵਜ਼ੀਰ ਨੇ ਪੱਲਾ ਕਰਿਆ ਜੀ ਇਸ ਤਰ੍ਹਾਂ। ਉਹਨੇ ਪੱਲੇ ਤੇ ਨਾ ਜਾਣ ਕੇ ਸਾਈਡ ਤੇ ਸਿੱਟਤੀਆਂ ਵੀ ਪੱਲੇ 'ਚ ਨਾ ਡਿੱਗਣ। ਪੱਲੇ 'ਚ ਨਾ ਡਿੱਗਣ। ਉਹ ਜਦੋਂ ਸਾਈਡ ਤੇ ਡਿੱਗੀਆਂ, ਫਿਰ ਜਦੋਂ ਉੱਤੋਂ ਡਿੱਗਣ ਤੂਤੀਆਂ, ਉਹਨਾਂ ਨੂੰ ਮਾੜੀ ਮੋਟੀ ਮਿੱਟੀ ਤਾਂ ਫਿਰ ਲੱਗਦੀ ਆ ਜੀ। ਉਹ ਜਿਹੜੀ ਤੂਤੀ ਥੱਲਿਓ ਚੱਕਣ ਨਾ, ਉਹਨੂੰ ਫੂਕ ਮਾਰਨ, ਉਹ ਮਿੱਟੀ ਲਾਉਣ ਵਾਸਤੇ। ਉਹ ਮਿੱਟੀ ਜੀ ਲੱਗੀ ਸੀ ਨਾਲ ਮਾੜੀ ਮਾੜੀ, ਉਹਨੂੰ ਫੂਕ ਮਾਰਨ। ਫੂਕ ਮਾਰ ਕੇ ਉਹ ਮਿੱਟੀ ਲਾ ਕੇ ਖਾ ਲੈਣ। ਉਹ ਕਹਿੰਦਾ ਆਖੇ ਯਾਰ ਬਾਦਸ਼ਾਹ ਕਹਿੰਦਾ ਯਾਰ ਇਹ ਵੀ ਉਦਾਂ ਦੀਆਂ ਹੀ ਆ। ਉਹ ਜੱਟ ਉੱਤੇ ਚੜਿਆ ਸੀ, ਕਹਿੰਦਾ ਫੂਕਾ ਮਾਰ ਕੇ ਠੰਡੀਆਂ ਕਿਉਂ ਕਰਦੇ ਆ ਜੇ ਉਦਾਂ ਦੀਆਂ ਹੀ ਆ? ਜੇ ਉਦਾਂ ਦੀਆਂ ਹੀ ਆ ਗਰਮ ਦਾ ਨਾ ਤੇ ਫੂਕਾ ਮਾਰ ਕੇ ਠੰਡੀਆਂ ਕਿਉਂ ਕਰਦੇ ਆ? ਕਹਿੰਦਾ ਉਹ ਠੰਡੇ ਗਰਮ ਦਾ ਇਸ ਤਰ੍ਹਾਂ ਵੀ ਹੈ ਨਾ, ਕਈ ਵਾਰੀ ਜਦੋਂ ਪ੍ਰਾਹੁਣਾ ਆਵੇ ਨਾ, ਉਹਨੂੰ ਪੁੱਛਦੇ ਠੰਡਾ ਚੱਲੇਗਾ ਜਾਂ ਗਰਮ ਚੱਲੇਗਾ। ਕਈ ਤਾਂ ਸ਼ਰਮਾਂਦੇ ਜੇ ਕਹਿ ਦਿੰਦੇ ਆ ਵੀ ਜੋ ਮਰਜ਼ੀ ਚਲਾ ਲਓ, ਵੀ ਮੌਸਮ ਦੇ ਹਿਸਾਬ ਨਾਲ। ਉਹ ਕਈ ਕਹਿ ਦਿੰਦੇ ਆ ਵੀ ਜ਼ਰਾ ਥੋੜੇ ਜਿਹੇ ਹੌਸਲੇ ਵਾਲੇ ਹੁੰਦੇ, ਉਹ ਕਹਿੰਦੇ ਠੰਡਾ ਲੈ ਆਓ ਜਾਂ ਗਰਮ ਲੈ ਆਓ। ਕਈ ਬਹੁਤ ਹੀ ਹੌਸਲੇ ਵਾਲੇ ਆ, ਉਹ ਕਹਿੰਦੇ ਜਦੋਂ ਤੱਕ ਗਰਮ ਤਿਆਰ ਹੁੰਦਾ ਨਾ ਠੰਡਾ ਬੁਲਾਗਾ। ਵਾਹ ਵਾਹ ਵਾਹ, ਕੈਸੀ ਸਵਾਦੀ ਗੱਲਾਂ ਹੋ ਰਹੀਆਂ ਜੀ। ਇਹਨਾਂ ਜੀ ਜਿਹੜੇ ਅੱਜ ਦੌਰ ਐਸਾ ਵੀ ਤੁਹਾਨੂੰ ਕੋਈ ਮੁਖਲਸ ਬੰਦਾ, ਕੋਈ ਮੁਖਲਸ ਭਰਾ, ਕੋਈ ਮੁਖਲਸ ਸੱਜਣ ਲੱਭ ਜੇ ਨਾ, ਤੇ ਮੈਂ ਕਹਿੰਦਾ ਵੀ ਰੱਬ ਦੀ ਨੇਮਤ ਆ ਉਹ। ਤੇ ਨੇਮਤ ਆ, ਤੇ ਇਹ ਰੱਬ ਦੀ ਮਿਹਰ ਮੇਰੇ ਤੇ ਬੜੀ ਹੈ। ਸ਼ੁਕਰ ਕਰਦਾ ਮੈਂ ਰੱਬ ਦਾ ਵੀ ਜਿਹੜੇ ਵੀ ਨਾਲ ਬੰਦੇ ਜੀ ਬੜੇ ਮੁਖਲਸ ਆ। ਕੋਈ ਨਾ ਬੱਕਰੀ ਜੰਗਲ ਦੇ ਵਿੱਚ ਨਾ ਤੁਰੀ ਜਾਵੇ ਚੌੜੀ ਹੋ ਕੇ, ਆਹੋ, ਤੇ ਉਹ ਕਾਂ ਨੇ ਉਹਨੂੰ ਕਿਹਾ ਵੀ ਤੈਨੂੰ ਸ਼ੇਰ ਨਹੀਂ ਖਾਂਦੇ, ਤੂੰ ਇੱਥੇ ਟਹਿਲਦੀ ਫਿਰਦੀ। ਉਹ ਕਹਿੰਦੀ ਨਹੀਂ, ਮੈਨੂੰ ਸ਼ੇਰ ਕੁਛ ਨਹੀਂ ਕਹਿੰਦੇ। ਉਹ ਕਹਿੰਦੇ ਵੀ ਉਹ ਕਿੱਦਾਂ, ਵੀ ਤੈਨੂੰ ਕਿਉਂ ਨਹੀਂ ਕੁਛ ਕਹਿੰਦੇ? ਉਹ ਕਹਿੰਦੀ ਵੀ ਮੈਂ ਨਾ ਇੱਕ ਬੰਦੇ ਇਦਾਂ ਤੁਰੀ ਜਾਂਦੀ ਸੀ, ਤੇ ਇੱਕ ਸ਼ੇਰਨੀ ਸੀ ਤੇ ਉਹਦੇ 2 ਬੱਚੇ ਸੀ। ਸ਼ੇਰਨੀ ਬਿਮਾਰ ਹੋਈ, ਉਹ ਕਹਿੰਦੀ ਵੀ ਮੈਂ ਮਰ ਜਾਣਾ, ਮੇਰੇ ਬੱਚੇ ਤੂੰ ਪਾਲਣੇ ਆ, ਇਹਨਾਂ ਨੂੰ ਦੁੱਧ ਤੂੰ ਪਿਲਾਣਾ, ਇਹਨਾਂ ਦੀ ਰਖਵਾਲੀ ਤੂੰ ਕਰਨੀ। ਉਹ ਕਹਿੰਦੀ ਠੀਕ ਆ। ਉਹ ਕਹਿੰਦੀ ਵੀ ਸ਼ੇਰਨੀ ਮਰ ਗਈ ਤੇ ਉਹਦੇ ਬੱਚਿਆਂ ਨੂੰ ਮੈਂ ਪਾਲਿਆ। ਅੱਛਾ। ਤੇ ਉਹ ਜਦੋਂ ਮੈਂ ਪਾਲਿਆ ਤਾਂ ਹੁਣ ਉਹਨਾਂ ਦੀ ਮੈਂ ਮਾਂ ਬਜਾਂ ਸ਼ੇਰਾਂ ਦੀ। ਸ਼ੇਰ ਮੇਰੀ ਕਦਰ ਕਰਦੇ, ਮੈਂ ਜਿੱਥੇ ਮਰਜ਼ੀ ਫਿਰੀ ਜਾਵਾਂ ਨਾ ਤੇ ਉਹ ਮੈਨੂੰ ਨਹੀਂ ਪੁੱਛਦੇ। ਕਾਂ ਕਹਿੰਦਾ ਅੱਛਾ, ਤੇ ਇਹ ਤਾਂ ਫਿਰ ਬੜੀ ਗੱਲ ਆ। ਉਹ ਕਹਿੰਦਾ ਵੀ ਮੈਂ ਵੀ ਇਦਾਂ ਦਾ ਕਿਸੇ ਦੇ ਸਹਾਨ ਕਰਦਾ ਤੇ ਮੈਂ ਵੀ ਮੌਜਾਂ ਕਰੂੰਗਾ। ਕਾਂ ਇਹ ਸੋਚਦਾ ਅੱਜ ਉੱਡਿਆ ਜਾਂਦਾ ਸੀਗਾ, ਤੇ ਅੱਗੇ ਨਾ ਦਰਿਆ ਦੇ ਵਿੱਚ ਚੂਹਾ ਇੰਜ ਗਲੋਟਣੀਆਂ ਖਾਵੇ। ਅੱਛਾ। ਕਾਂ ਨੇ ਕਿਹਾ ਵੀ ਕਿਉਂ ਨਹੀਂ ਇਹਨੂੰ ਕੱਢਦਾ ਵਿੱਚੋਂ, ਸਹਾਨ ਹੀ ਕਰਨਾ। ਕਾਂ ਨੇ ਚੂਹੇ ਨੂੰ ਕੱਢਿਆ, ਉੱਥੋਂ ਚੱਕ ਕੇ ਨਾ ਉਹ ਚੁੰਝਣਾ ਤੇ ਸੁੱਕੀ ਥਾਂ ਤੇ ਬਾਤਾ। ਤੇ ਉਹ ਕਾਂ ਆਪ ਵੀ ਗਿੱਲਾ ਹੋ ਗਿਆ। ਕਾਂ ਪਰ ਜੇ ਖਿਲਾਰ ਕੇ ਤੇ ਉਹਨੇ ਕਿਹਾ ਝੱਟ ਧੁੱਪ ਲਵਾਨਾ ਫਿਰ ਉੱਡੂਗਾ। ਕਾਂ ਧੁੱਪ ਲਵਾਉਣ ਲੱਗ ਗਿਆ। ਚੂਹੇ ਨੂੰ ਜਦੋਂ ਸੁਰਤ ਆਈ ਨਾ, ਚੂਹੇ ਨੇ ਉਹਦੇ ਪਰ ਟੁੱਕਤੇ, ਤੇ ਉਹ ਫਿਰ ਉੱਡੇ ਨਾ ਤੇ ਉਹਦੇ ਕੋਲ ਉੱਡ ਨਾ ਹੋਵੇ। ਅੱਛਾ। ਰੱਬੀ ਸਬਬੀ ਉਧਰੋਂ ਬੱਕਰੀ ਵੀ ਆ ਗਈ। ਬੱਕਰੀ ਕਹਿੰਦੀ ਵੀ ਤੂੰ ਕਾਹਨੂੰ ਕਿਹੜੀ ਸੀ ਆਈਆਂ ਕਰੀ ਜਾਣਾ, ਅੱਗੇ ਤਾਂ ਚੰਗਾ ਭਲਾ ਉੱਡਦਾ ਸੀ। ਉਹ ਕਹਿੰਦਾ ਵੀ ਤੇਰੀ ਮਿਹਰਬਾਨੀ ਹੋਈ ਆ, ਵੀ ਤੂੰ ਕਿਹਾ ਸੀ ਵੀ ਕਿਸੇ ਤੇ ਸਹਾਨ ਕਰੀ, ਤੇ ਫਿਰ ਬੰਦਾ ਮੌਜਾਂ ਕਰਦਾ। ਤੇ ਮੈਂ ਆ ਚੂਹੇ ਨੂੰ ਦਰਿਆ ਚੋਂ ਕੱਢਿਆ, ਤੇ ਉਹਨੇ ਫੜ ਕੇ ਆ ਮੇਰੇ ਨਾਲ ਸਾਰੀ ਗੱਲ ਸੁਣਾਤੀ ਉਹਨੇ। ਉਹ ਬੱਕਰੀ ਕਹਿੰਦੀ ਵੀ ਮੈਂ ਤੈਨੂੰ ਇਹ ਤਾਂ ਕਿਹਾ ਸੀਗਾ ਵੀ ਸਹਾਨ ਕਰੀ, ਪਰ ਇਹ ਨਹੀਂ ਕਿਹਾ ਸੀਗਾ ਵੀ ਬੇਨਸਲੇ ਤੇ ਕਰੀ। ਬੇਨਸਲੇ ਤੇ ਕਰੀ। ਸਹਾਨ ਵੀ ਨਸਲ ਵਾਲੇ ਤੇ ਹੁੰਦਾ, ਫਿਰ ਸਵਾਦ ਆਂਦਾ। ਹਾਂਜੀ। ਗੱਲਾਂ ਤਾਂ ਜਿਹੜੀਆਂ ਨਾ ਇਹ ਚੱਲਦੀਆਂ ਰਹਿਣੀਆਂ ਵਾ, ਤੇ ਪਰ ਅਸੀਂ ਤਾਂ ਚੈਨਲ ਤੇ ਜਿਹੜਾ ਇੱਟ ਲਾਣੇ ਵਾਲੇ ਆ ਨਾ, ਪਹਿਲੇ ਹਾਫਿਜ਼ ਸਾਹਿਬ, ਉਹਨਾਂ ਕੋਲੋਂ ਜਿਹੜਾ ਗੱਲ ਤਾਂ ਸਾਰੀ ਜੀ ਆ ਜੀ ਰੋ ਉਸਮਾਨ ਸਾਹਿਬ ਕੋਲੋਂ ਲਾਜ਼ਮੀ ਹੈ ਜੀ।
ਅੱਛਾ, ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਮੁਬਾਰਕ ਹੋਵੇ ਕਿਉਂਕਿ ਇੱਕ ਫੈਮਿਲੀ ਬਣੀ ਹੈ। ਇਹ ਕੋਈ ਇਹ ਨਹੀਂ ਹੈਗਾ ਕਿ ਹਾਂ ਕੁੰਬਾ ਬਣਿਆ ਇੱਕ ਪੂਰਾ, ਤੇ ਇਸ ਤਰ੍ਹਾਂ ਇੱਕ ਟੱਬਰ ਇਕੱਠਾ ਹੋਇਆ ਸਮਝੋ। ਕੋਈ ਕਿਤੇ ਕਿਤੇ ਜੀ ਬੈਠਿਆ, ਸਾਰਿਆਂ ਨੇ ਰਲ ਕੇ ਇਹ ਰੌਣਕਾਂ ਲਾਈਆਂ, ਵਧਾਈਆਂ। ਉਹ ਟਾਈਮ ਯਾਦ ਆ ਸਾਰਿਆਂ ਨੂੰ, ਯਾਦ ਹੋਣਾ ਜਿਹੜੇ ਕਰੀਬੀ ਸਾਰੇ, ਕਿ ਜਦੋਂ ਟਿਕਟੌਕ ਤੇ ਵੀਡੀਓ ਚੱਲਣ ਲੱਗ ਗਈਆਂ, ਫਿਰ ਫੇਸਬੁੱਕ ਤੇ ਵੀ ਚੱਲਣ ਲੱਗ ਗਈਆਂ। ਇਹਨੂੰ ਇੰਨੀ ਅੰਜਮ ਨੂੰ ਇੰਨੀ ਖੁਸ਼ੀ ਨਹੀਂ ਹੋਈ ਹੋਣੀ ਜਿੰਨੀ ਸਾਨੂੰ ਹੋਈ। ਯਾਨੀ ਇੰਜ ਕਹਿ ਲੋ ਕਿ ਯਾਰਾਂ ਨਾਲ ਬਹਾਰਾਂ ਤੇ ਵੀਰਾਂ ਨਾਲ ਸਰਦਾਰੀ, ਇਹਨੂੰ ਅੱਲਾਹ ਪਾਕ ਨੇ ਇੱਜ਼ਤ ਦੇਈ ਤੇ ਸਾਡਾ ਸੀਨਾ ਚੌੜਾ ਹੋ ਗਿਆ ਕਿ ਸਾਨੂੰ ਇਸ ਗੱਲ ਤੇ ਫਖਰ ਹੋਣ ਲੱਗ ਗਿਆ। ਕਿਉਂ ਦੋਸਤ ਅੱਗੇ ਵੀ ਆ, ਲੇਕਿਨ ਉਸ ਗੱਲ ਤੋਂ ਬਾਅਦ ਇੰਜ ਹੋ ਗਿਆ ਕਿ ਸਾਨੂੰ ਹੀ ਲੋਕਾਂ ਨੇ ਇਸ ਹਿਸਾਬ ਨਾਲ ਇੱਜ਼ਤ ਦੇਣੀ ਸ਼ੁਰੂ ਕਰਤੀ ਕਿ ਇਹ ਉਹੀ ਆ ਜਿਹੜੇ ਅੰਜਮ ਸਰੋਇਆ ਸਾਹਿਬ ਦੇ ਨਾਲ ਹੁੰਦੇ ਆ, ਤੇ ਨਾਲ ਤੇ ਅੱਗੇ ਵੀ ਆ, ਲੇਕਿਨ ਉਸ ਅੱਲਾਹ ਪਾਕ ਨੇ ਇੱਜ਼ਤ ਦੇਈ, ਸਾਡੀ ਵੀ ਇੱਜ਼ਤ ਨਾਲ ਬਣੀ। ਤੇ ਇਸ ਕਰਕੇ ਉਹ ਇਹ ਬੰਦਾ ਲੱਗਿਆ ਰਵੇ ਨਾ ਤੇ ਕਾਮਯਾਬੀ ਮਿਲ ਜਾਂਦੀ। ਜਿਵੇਂ ਉਹ ਸ਼ੇਰ ਆ ਕਿ ਉਹਦੀ ਫਿਤਰਤ ਕਹਿਰ ਨਾ ਛੱਡੇ, ਸੱਜਣ ਹੋ ਕੇ ਵੈਰ ਨਾ ਛੱਡੇ, ਚਲੋ ਅਸੀਂ ਨਹੀਂ ਮੱਥੇ ਲੱਗਦੇ, ਉਹਨੂੰ ਆਖੋ ਸ਼ਹਿਰ ਨਾ ਛੱਡੇ, ਤੇ ਜਿੱਤ ਮੁਕੱਦਰ ਹੋ ਸਕਦੀ ਏ, ਜਿੱਤ ਮੁਕੱਦਰ ਹੋ ਸਕਦੀ ਏ, ਬਸ ਇੱਕ ਬੰਦਾ ਪੈਰ ਨਾ ਛੱਡੇ, ਬਸ ਇੱਕ ਬੰਦਾ ਪੈਰ ਨਾ ਛੱਡੇ। ਤੇ ਬੜੀ ਅੱਲਾਹ ਪਾਕ ਨੇ ਇੱਜ਼ਤ ਦਈ ਆ। ਤੇ ਅੱਲਾਹ ਪਾਕ ਇਸੇ ਤਰ੍ਹਾਂ ਜਿਹੜਾ ਨਾ ਉਹ ਇੱਕ ਹੈ ਤੇ ਪੰਜਾਬੀ ਕੰਟੈਂਟ ਆ, ਲੇਕਿਨ ਇਸ ਗੱਲ ਤੇ ਨਾ ਪੂਰਾ ਆਉਂਦਾ ਉਰਦੂ ਦਾ ਸ਼ੇਰ कि किस्मत से नहीं गिरते फल झोली में, वक्त की शाख को मेरे दोस्त हिलाना होगा, कुछ नहीं होगा अंधेरों को बुरा कहने से, अपने हिस्से का दिया खुद ही जलाना होगा। ते ਉਹ ਜਿਹੜਾ ਨਾ ਕੋਸ਼ਿਸ਼ ਇਹ ਜਾਰੀ ਰੱਖਣੀ ਚਾਹੀਦੀ ਆ। ਅੱਲਾਹ ਪਾਕ ਨੇ ਕਾਮਯਾਬੀ ਦਿੱਤੀ ਸਾਨੂੰ, ਬਹੁਤ ਬਹੁਤ ਜ਼ਿਆਦਾ ਖੁਸ਼ੀ ਆ। ਅੱਲਾਹ ਪਾਕ ਇਸੇ ਤਰ੍ਹਾਂ ਤਸਲਸਲ ਦੇ ਨਾਲ ਕਾਮਯਾਬੀਆਂ ਆਉਣ ਵਾਲੇ ਟਾਈਮ 'ਚ ਬਹੁਤ ਸਾਰੀਆਂ ਦਿੰਦਾ ਰਹੇ। ਵਾਹ 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 ਵਾਹ, ਕੀ ਬਾਤ। ਖਾਲਸਾ ਸਾਹਿਬ ਤੁਸੀਂ ਕੁਝ ਕਹਿਣ ਲੱਗੇ? ਹਾਂ, ਮੈਂ ਵੀ ਉਹ ਤੁਸੀਂ ਇੱਕ ਗੱਲ ਕੀਤੀ ਪਹਿਲਾਂ ਕਿ ਸਿਆਣਿਆਂ ਦੀ ਮਹਿਫਿਲ 'ਚ ਬਹਿਣ ਨਾਲ ਬਹੁਤ ਕੁਝ ਲੱਭਦਾ। ਇਹ ਗੱਲ ਤਾਂ ਹੱਕ ਸੱਚ ਆ ਤੇ ਅਜਲਾਂ ਤੋਂ ਚੱਲੀ ਜਾਂਦੀ ਆ। ਬਾਕੀ ਸਿਆਣਿਆਂ ਦੀ ਗੱਲਾਂ ਕੁਝ ਇੱਦਾਂ ਦੀਆਂ ਵੀ ਸੀਗੀਆਂ ਵੀ ਸਿਆਣੇ ਇਹੋ ਜਿਹੀ ਗੱਲਾਂ ਤੋਂ ਵੀ ਅੰਦਾਜ਼ੇ ਲਾ ਲੈਂਦੇ ਆ ਵੀ ਕੁਝ ਹੋਇਆ ਵੀ ਨਾ ਹੋਵੇ, ਤਾਂ ਕਈ ਗੱਲਾਂ ਉਹਨਾਂ ਕੋਲ ਇਹੋ ਜਿਹੀ ਲੱਭ ਜਾਂਦੀਆਂ। ਉਹਦੇ 'ਤੇ ਇੱਕ ਗੱਲ ਸੁਣਾਉਂਗਾ ਵੀ ਨਾ, ਇੱਕ ਕੋਈ ਬੰਦਾ ਸੀ, ਕਿਸੇ ਨੇ ਧਾਰ ਲੈ ਲਿਆ ਉਹਨੇ ਨਾ ਦੂਜੇ ਕੋਲੋਂ 1000 ਰੁਪਈਆ। ਉਹਨੇ ਕਿਹਾ ਦੇ ਦੂੰਗਾ 10-15 ਦਿਨਾਂ ਬਾਅਦ ਜਾਂ ਮਹੀਨੇ ਬਾਅਦ। ਉਸ ਤੋਂ ਬਾਅਦ ਉਹ ਭਾਈ ਜੀ ਮੁੱਕਰ ਗਿਆ, ਨਾ ਦੇਵੇ ਪੈਸੇ। ਟਾਈਮ ਲੰਘਦਾ ਗਿਆ, ਉਹਨੇ ਬੜਾ ਉਹਦੇ ਪਿੱਛੇ ਫਿਰਿਆ ਟੁਰਿਆ ਵੀ ਉਹ ਦੇ 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 ਦੇ। ਉਹਨੇ ਨਾ, ਉਹਨੇ ਕਿਹਾ ਯਾਰ ਸਿਆਣਿਆਂ ਕੋਲ ਫਲਾਣੇ ਕੋਲ ਲੈ ਕੇ ਚੱਲਦਾ, ਬਾਈ ਅਸਲਮ ਰੰਗੇ ਕੋਲ। ਉੱਥੇ ਜਾ ਕੇ ਉਹਨੇ ਕਿਹਾ ਵੀ ਆਹ ਲਓ ਜੀ, ਵੀ ਆਹ ਬੰਦਾ ਮੇਰੇ ਫਲਾਣਾ ਜਿਹੜਾ ਨਾ ਇਹ ਪੈਸੇ ਨਹੀਂ ਦਿੰਦਾ, ਪੈਸੇ ਨਹੀਂ ਦੇ ਰਿਹਾ, ਵੀ ਬੜੀ ਦੇਰ ਤੋਂ ਇਹਦੇ ਮਗਰ ਆ ਇਹ ਉਹਨੇ ਉਹ ਬੁਲਾ ਲਿਆ, ਉਹਨੂੰ ਵੀ ਬੁਲਾ ਲਿਆ, ਦੋਨੇ ਇਕੱਠੇ ਕਰ ਲਏ। ਉਹਨੇ ਉਹਨੂੰ ਪੁੱਛਿਆ ਵੀ ਯਾਰ ਇਹਦੇ ਪੈਸੇ, ਉਹ ਕਹਿੰਦਾ ਮੈਂ ਤਾਂ ਇਹਦੇ ਦੇਣੇ ਹੀ ਕੋਈ ਨਹੀਂ, ਓਹੋ ਮੈਂ ਲਈ ਕੋਈ ਨਹੀਂ ਹੈਗੀ, ਮੈਂ ਲਈ ਕੋਈ ਨਹੀਂ, ਵੀ ਮੈਂ ਕਿੱਥੋਂ ਦੇਣੇ। ਉਹਨੇ ਕਿਹਾ ਇਹਨੇ ਮੇਰੇ ਤੋਂ ਲਏ ਆ। ਉਹ ਨਵੀਂ ਬਹਿਸ ਉੱਥੇ ਲੱਗ ਗਈ। ਅੱਗੇ ਤਾਂ ਗੱਲ ਉਹ ਦਿੰਦਾ ਨਹੀਂ ਸੀ, ਉਹ ਉੱਥੇ ਮੁੱਕਰ ਗਿਆ। ਉਹਨਾਂ ਨੂੰ ਕਿਹਾ ਅੱਛਾ ਗੱਲ ਇਹ ਹੈਗੀ ਆ, ਕੋਈ ਬੰਦਾ ਗਵਾਹ? ਉਹਨੇ ਕਿਹਾ ਬੰਦਾ ਤਾਂ ਗਵਾਹ ਉੱਥੇ ਕੋਈ ਨਹੀਂ। ਉਹਨੇ ਕਿਹਾ ਕੋਈ ਉੱਥੇ ਡੰਗਰ ਗਵਾਹ ਹੋਵੇ, ਕੋਈ ਬੱਕਰੀ, ਕੋਈ ਮੱਝ, ਕੋਈ ਕੱਟਾ ਫਿਰਦਾ ਹੋਵੇ? ਉਹਨਾਂ ਨੇ ਕਿਹਾ ਬੱਕਰੀ ਮੱਝ ਕੱਟਾ ਵੀ ਉੱਥੇ ਕੋਈ ਨਹੀਂ ਫਿਰਦਾ ਸੀਗਾ। ਅੱਛਾ। ਉਹਨੇ ਕਿਹਾ ਕੋਈ ਰੁੱਖ ਹੋਵੇ? ਉਹਨੇ ਕਿਹਾ ਰੁੱਖ ਹੈ ਸੀ, ਰੁੱਖ ਹੈ ਸੀ। ਅੱਛਾ। ਉਹਨੇ ਕਿਹਾ ਜੀ ਜਿੱਥੇ ਮੈਨੂੰ ਪੈਸੇ ਦਿੱਤੇ ਆ ਨਾ ਉੱਥੇ ਟਾਹਲੀ ਸੀਗੀ ਜਿਹੜੀ ਥੱਲੇ ਪੈ ਮੈਨੂੰ ਪੈਸੇ ਦਿੱਤੇ। ਉਹਨੇ ਕਿਹਾ ਜਾ ਫਿਰ ਨਾ ਉਸ ਟਾਹਲੀ ਦੇ 4 ਪੱਤੇ ਤੋੜ ਕੇ ਲੈ ਕੇ ਆ। ਉਹਨੇ ਕਿਹਾ ਜਿਹਨੇ ਪੈਸੇ ਦਿੱਤੇ ਸੀਗੇ ਉਹ ਹੁਣ ਉਹਨੇ ਕਿਹਾ ਚੱਲ ਠੀਕ ਆ। ਉਹ ਚਲ ਗਿਆ ਭਾਈ ਜੀ। ਉਹ ਵਾਹਵਾ ਦੇਰ ਨਾ ਆਇਆ। ਜਦੋਂ ਵਾਹਵਾ ਦੇਰ ਨਾ ਆਇਆ ਤੇ ਉਹ ਜਿਹੜੇ ਬੰਦੇ ਨੇ ਪੈਸੇ ਦੇਣੇ ਸੀਗੇ ਉਹ ਕਦੇ ਇੱਧਰ ਦੇਖੇ ਕਦੇ ਇੱਧਰ, 2 ਵਾਰੀ ਉਹਨੇ ਇੱਧਰ ਉੱਧਰ ਚੱਕਰ ਮਾਰਿਆ, ਦੇਖਿਆ ਵੀ ਬੰਦਾ ਆਇਆ ਕੋਈ ਨਹੀਂ। ਉਹ ਕਿਸੇ ਨੇ ਉਹਨੂੰ ਕਿਹਾ ਯਾਰ ਬੜੀ ਦੇਰ ਹੋ ਗਈ, ਬੰਦਾ 4 ਪੱਤੇ ਤੋੜਨ ਗਿਆ ਤੇ ਹਲੇ ਤੱਕ ਨਹੀਂ ਆਇਆ। ਉਹ ਬੋਲਿਆ ਜਿਹਨੇ ਪੈਸੇ ਦੇਣੇ ਸੀ, ਕਹਿੰਦਾ ਜੀ ਉਹ ਤਾਂ ਟਾਹਲੀ ਬੜੀ ਦੂਰ ਆ, ਫਿਰ ਉਹਨੂੰ 4 ਚਿਰ ਲੱਗੂਗਾ। ਇਹ ਗੱਲ ਇਹ ਹੈਗੀ ਆ। ਉਹਨੇ ਕਿਹਾ ਵੀ ਲੈ ਵੀ ਆ ਜਾ ਪੁੱਤਰਾ, ਵੀ ਪੈਸੇ ਉਹਨੇ ਜਿਹੜੇ ਆ ਨਾ ਤੈਨੂੰ ਦਿੱਤੇ ਆ, ਵੀ ਤੈਨੂੰ ਟਾਹਲੀ ਦੀ ਕਿਵੇਂ ਸੁਰ ਲੱਗ ਗਈ। ਗੱਲ ਇਹ ਆ ਵੀ ਸਿਆਣੇ ਹੁੰਦੇ ਆ। ਅੰਜਮ ਜਿਹੜੀ ਗੱਲ ਕਰਦਾ ਨਾ, ਹਰ ਗੱਲ ਸਿਆਣਿਆਂ ਤੋਂ ਸ਼ੁਰੂ ਕਰਦਾ, ਉਹ ਐਵੇਂ ਨਹੀਂ ਕਰਦਾ, ਉਹ ਤੱਤ ਕੱਢ ਦਿੰਦੇ ਸੀ। ਹਾਂ, ਜਿਵੇਂ ਖਾਲਸਾ ਸਾਹਿਬ ਨੇ ਗੱਲ ਸੁਣਾਈ ਨਾ ਵੀ ਸਿਆਣੇ ਖੋਜ ਲੱਭ ਲੈਂਦੇ ਆ, ਸਿਆਣਿਆਂ ਦੀ ਗੱਲ ਤੋਂ ਗੱਲ ਲੱਭ ਜਾਂਦੀ ਆ। ਉਹਨਾਂ ਇੱਕ ਬੰਦੇ ਨੇ ਨਾ ਚੋਰੀ ਕੀਤੀ ਤੇ ਕਿਤੇ ਚੋਰੀ ਹੋ ਗਈ, ਸਮਾਨ ਬਾਹਰ ਵਾਲੀ ਜਿਹੜੀ 4 ਦੀਵਾਰੀ ਸੀ ਉਹਦੇ ਕੋਲ ਅੰਦਰ ਡਿੱਗਿਆ ਹੋਇਆ। ਚੋਰੀ ਕਾਮਯਾਬ ਨਾ ਹੋਈ। ਸਵੇਰੇ ਹੁਣ ਸਾਰੇ ਖੁਰਾ ਲੱਭਣ ਲੱਗ ਗਏ ਵੀ ਚੋਰ ਆਇਆ, ਚੋਰੀ ਵੀ ਹੋਈ ਆ, ਪਾੜ ਵੀ ਲੱਗਿਆ, ਤਾਲਾ ਵੀ ਟੁੱਟਿਆ ਹੈ, ਸਮਾਨ ਬਾਹਰ ਵਾਲੀ ਕੰਧ ਕੋ ਸੁੱਟ ਗਿਆ। ਕੀ ਚੱਕਰ ਹੋਈ? ਜਾਗਿਆ ਤੇ ਅਸੀਂ ਕੋਈ ਨਹੀਂ ਹੈਗੇ, ਵੀ ਇਹ ਕਿਵੇਂ ਹੋ ਸਕਦਾ। ਹੁਣ ਨਾ ਸਾਰੇ ਲੱਭਣ ਲੱਗ ਗਏ ਤੇ ਸਵੇਰੇ ਜਿਹੜਾ ਨਾ
ਨੇੜੇ ਦਾ ਹੀ ਚੋਰ ਸੀ, ਉਹ ਵੀ ਚੋਰ ਨਾਲ ਲਭਾਣ ਲੱਗ ਗਿਆ। ਅੱਛਾ ਹੁਣ ਹਾਂ ਉਹ ਕੋਈ ਗਵੇੜ ਮਾਰੇ, ਸਿਆਣੇ ਨੇ ਕਿਹਾ ਵੀ, ਇੱਕ ਨੇ ਕਿਹਾ ਵੀ ਕੋਈ ਬੰਦਾ ਆ ਗਿਆ ਹੋਣਾ, ਇੱਕ ਸਿਆਣੇ ਨੇ ਕਿਹਾ ਕਿ ਨਹੀਂ ਜੀ ਉੱਥੋਂ ਕਿਸੇ ਨੇ ਕੋਈ ਖੰਘਿਆ ਹੋਣਾ ਤੇ ਭੱਜ ਗਿਆ ਹੋਣਾ। ਆਪਣੇ ਆਪਣੇ ਗਵੇੜ ਦਾ ਹਾਂ ਗਵੇੜ। ਜਦੋਂ 2-3 ਸਿਆਣਿਆਂ ਨੇ ਆਲੇ ਦੁਆਲੋਂ ਵੜਾਇਆ ਨਾ, ਤੇ ਉਹ ਜਿਹੜਾ ਹੁਣ ਚੋਰ ਸੀ ਨਾ ਉਹਦੇ ਕੋਲ ਰਿਹਾ ਨਾ ਗਿਆ। ਉਹਨੇ ਕਿਹਾ ਵੀ ਉਹਨੇ ਕਿਹਾ ਨਹੀਂ ਇੰਜ ਨਹੀਂ ਹੋਇਆ ਹੋਣਾ, ਮੈਂ ਦੱਸਦਾ ਤੁਹਾਨੂੰ ਕਿਵੇਂ ਹੋਇਆ ਹੋਣਾ। ਉਹ ਬਹੁਤਾ ਛਾਤਰ ਬਣਿਆ। ਉਹਨੇ ਕਿਹਾ ਚੋਰ ਆਇਆ ਹੋਣਾ, ਕੰਧ ਟੱਪੀ ਹੋਣੀ, ਤਾਲਾ ਤੋੜਿਆ ਹੋਣਾ, ਤਾਲਾ ਤੋੜ ਕੇ ਉਹਨੇ ਸਮਾਨ ਬੰਨ ਲਿਆ ਹੋਣਾ। ਜਦੋਂ ਜਾਣ ਲੱਗਿਆ ਹੋਣਾ ਤੇ ਕੁੱਤਾ ਭੌਂਕਿਆ ਹੋਣਾ। ਜੀ ਆ ਕੁੱਤਾ ਭੌਂਕਿਆ ਤੇ ਸਮਾਨ ਇੱਧਰ ਡਿੱਗ ਗਿਆ, ਮੈਂ ਕੰਧ ਇਸ ਪਾਸੇ ਡਿੱਗ ਗਿਆ। ਤੇ ਬਸ ਉੱਥੇ ਹੀ ਫਿਰ ਸਿਆਣਿਆਂ ਨੇ ਕਾਬੂ ਕਰ ਲੈਣਾ ਕਿ ਆ ਜਾ ਬਈ। ਇਸ ਕਰਕੇ ਸਿਆਣੇ ਬੜੀ ਸ਼ਾਇਰ। ਅੱਛਾ ਜੀ, ਜਿਹੜੀ ਗੱਲ ਅਸਲ ਦੇ ਵਿੱਚ ਇਹ ਜਿਹੜੀ ਸੀ ਨਾ, ਸਾਡੇ ਇੱਥੇ ਰਾਵੀ ਦੇ ਲਾਈ ਬੜੇ ਮਸ਼ਹੂਰ ਸੀ ਬੰਦੇ, ਪੁਰਾਣੇ ਬੰਦੇ ਨਾ ਜਾਣੀ ਜਾਣ, ਉਹ ਦਾਨੇ ਬੰਦੇ ਹੁੰਦੇ ਸੀਗੇ। ਤੇ ਮੈਂ ਵਿੱਚੋਂ ਕੁਝ ਦੇ ਨਾਮ ਵੀ ਲੈ ਦਿੰਨਾ, ਮੈਨੂੰ ਬੜਾ ਉਹ ਬੜੇ ਮਾਣ ਨਾਲ ਮੈਂ ਨਾਮ ਲੈਣਾ। ਚੌਰੀ ਯਕੂਬ ਜੱਟ 80 ਵਾਲਾ ਉਹ ਲਾਈ ਸੀਗਾ, ਬਾਬਾ ਮੰਮਾ ਦਿੱਲੂ ਅੱਲਾ ਜਨਤਾ 'ਚ ਕਰਕੇ ਉਹ ਵੀ ਲਾਈ ਸੀਗਾ। ਇਦਾਂ ਕਰਕੇ ਸਾਡੇ ਇੱਥੇ ਲਾਈ ਬੰਦੇ ਜਿਹੜੇ ਇਨਸਾਫ ਪਸੰਦ ਬੰਦੇ, ਉਹਨਾਂ ਨੂੰ ਅਦਾਲਤ ਨੇ ਕਾਗਜ਼ ਦਿੱਤਾ ਹੋਇਆ ਸੀ। ਉਹ ਜਿਹੜਾ ਕਾਗਜ਼ ਦੇ ਉੱਤੇ ਲਿਖ ਦਿੰਦੇ ਸੀ ਉਹ ਡਿਗਰੀ ਹੋ ਜਾਂਦਾ ਸੀ। ਉਹ ਅਦਾਲਤ ਦੇ ਵਿੱਚ ਜਾ ਕੇ ਵੀ ਕੇਸ ਨਹੀਂ ਹੁੰਦਾ। ਉਹ ਐਸੇ ਦਾਨੇ ਬੰਦੇ, ਮੈਂ ਕਈ ਵਾਰੀ ਫਿਲਮਾਂ ਦੇ ਵਿੱਚ ਲਾਈ ਦੀ ਗੱਲ ਕੀਤੀ ਆ। ਉਹ ਕਈ ਬੰਦੇ ਪੁੱਛਦੇ ਵੀ ਲਾਈ ਕੀ ਹੁੰਦਾ। ਲਾਈ ਉਸ ਬੰਦੇ ਨੂੰ ਕਹਿੰਦੇ ਸੀ ਜਿਹੜਾ ਝੇੜੇ ਪਾਉਂਦਾ, ਜਿਹਦੇ ਕੋਲ ਰੱਬ ਨੇ ਬਹੁਤੀ ਅਕਲ ਦਿੱਤੀ ਹੁੰਦੀ ਸੀ, ਦਿਮਾਗ ਦਿੱਤਾ ਹੁੰਦਾ ਸੀ। ਉਹ ਗੱਲਾਂ ਦੇ ਵਿੱਚ ਝੂਠ ਸੱਚ ਕਰਦਾ ਸੀ ਵੀ ਆ ਝੂਠਾ ਆ ਸੱਚਾ। ਚੌਧਰੀ ਤੇ ਲਾਈ 'ਚ ਫਰਕ ਆ। ਹਾਂ ਚੌਧਰੀ ਤੇ ਲਾਈ, ਹਾਂ ਚੌਧਰੀ ਤੇ ਲਾਈ 'ਚ ਬੜਾ ਫਰਕ ਆ। ਚੌਧਰੀ ਜਿਹੜਾ ਹੁੰਦਾ ਉਹ ਕਹਿ ਲਓ ਵੀ ਡੇਰੇਦਾਰ ਬੰਦਾ, ਗੱਲ ਵਾਲਾ ਬੰਦਾ, ਕਿਤੇ ਜਿਹੜੇ ਪਿੰਡ ਦੇ ਕੋਈ ਕੰਮ ਕਰਨੇ ਹੈ, ਜਿਵੇਂ ਪਿੰਡ ਦੇ ਮਾੜੇ ਮੋਟੇ ਜਿਹੜੇ ਝੇੜੇ ਹੋਏ ਉਹ ਸਾਰੇ ਕਰਨੇ। ਲਾਈ ਉਹ ਹੁੰਦਾ ਵੀ ਜਿਹਦੇ ਕੋਲ ਦੂਏ ਸੂਬਿਆਂ ਚੋਂ ਵੀ ਝੇੜੇ ਆਉਂਦੇ ਆ। ਇੱਕ ਅੱਜ ਕੱਲ ਦੀ ਮਿਸਾਲ ਦੇ ਮੁਤਾਬਕ ਇਹ ਸਮਝ ਲਓ ਵੀ ਜਿਹੜਾ ਚੌਧਰੀ ਆ ਨਾ ਉਹ ਡੀਸੀ ਆ, ਤੇ ਜਿਹੜਾ ਸ਼ੀਸ਼ਨ ਜੱਜ ਆ ਉਹ ਲਾਈ ਆ। ਹਾਂ ਬਿਲਕੁਲ ਇਦਾਂ ਹੀ। ਯਾਨੀ ਕਿ ਜਿਹੜਾ ਫੈਸਲਾ ਕਰਨ ਵਾਲਾ ਜੱਜ ਜਿਹੜਾ ਵਾ ਨਾ ਉਹ ਲਾਈ ਆ, ਹੁੰਦਾ ਹੀ ਜੱਜ, ਇੰਤਜ਼ਾਮ ਕਰਨ ਵਾਲਾ ਜਿਹੜਾ ਵਾ ਨਾ ਉਹ ਚੌਧਰੀ ਆ। ਹਾਂਜੀ, ਇਦਾਂ ਹੀ ਜਿਹੜੇ ਨੰਬਰਦਾਰ ਹੁੰਦੇ ਸੀ, ਉਹ ਨੰਬਰਦਾਰਾਂ ਦੀ ਆਪ ਦੀ ਜ਼ਿੰਮੇਵਾਰੀ ਹੁੰਦੀ ਸੀ, ਉਹਨਾਂ ਦੀ ਆਪ ਦੀ ਡਿਊਟੀ ਹੁੰਦੀ ਸੀ। ਬੜੇ ਬਾਇੱਜ਼ਤ ਅਹੁਦੇ ਸੀਗੇ ਜਿਹੜੇ ਇਹ ਉਸ ਟਾਈਮ ਸੀ। ਪਰ ਹੁਣ ਤਾਂ ਉਹ ਬੰਦਿਆਂ ਨੂੰ ਪਤਾ ਹੀ ਨਹੀਂ ਹੈ, ਨਵਿਆਂ ਨੂੰ, ਵੀ ਨੰਬਰਦਾਰੀ ਕੀ ਹੁੰਦੀ ਆ, ਲਾਈ ਕੀ ਹੁੰਦਾ, ਚੌਧਰੀ ਕੀ ਹੁੰਦਾ, ਨਹੀਂ ਪਤਾ ਹੀ ਨਹੀਂ ਕਿਤੇ, ਪਤਾ ਨਹੀਂ ਰਿਹਾ। ਹੁਣ ਵੀ ਬੰਦੇ ਚੰਗੇ ਬਥੇਰੇ ਆ। ਅਸੀਂ ਹੁਣ ਇਹ ਨਹੀਂ ਕਹਿੰਦੇ ਵੀ ਹੁਣ ਬੰਦੇ ਲਾਈ ਨਹੀਂ ਹੈ, ਇਨਸਾਫ ਕਰਨ ਵਾਲੇ ਨਹੀਂ ਹੈ, ਜਾਂ ਉਹ ਕਹਿ ਲਓ ਵੀ ਚੌਧਰੀ ਉਦਾਂ ਦੇ ਨਹੀਂ ਹੈ। ਚੌਧਰੀ ਵੀ ਬੜੇ ਚੰਗੇ ਆ, ਬੜੇ ਬੜੇ ਬੰਦੇ, ਨੰਬਰਦਾਰ ਵੀ ਬੜੇ ਜ਼ਿੰਮੇਦਾਰੀ ਵਾਲੇ ਅੱਜ ਵੀ ਹੈਗੇ। ਅੱਛਾ, ਉਹ ਇੱਧਰ ਨਾ ਸਰਗੋਧੇ ਵਾਲੇ ਪਾਸੇ ਇੱਕ ਬੜਾ ਨਾਮ ਹੋਇਆ, ਨਾਮ ਤਾਂ ਮੇਰੇ ਚੇਤੇ ਨਹੀਂ, ਲਾਈ ਸੀਗਾ। ਤੇ ਉਹਨੇ ਇੱਕ ਝੇੜਾ ਭੰਨਿਆ ਸੀਗਾ, ਤੇ ਉਹ ਬੜਾ ਮਸ਼ਹੂਰ ਹੋਈ ਸੀ ਗੱਲ। ਤੇ ਉਹ ਜਦੋਂ ਇੱਕ ਗੱਲ ਮਸ਼ਹੂਰ ਹੁੰਦੀ ਸੀ ਨਾ, ਤੇ ਫਿਰ ਉਹ ਲਾਈ ਬਣ ਜਾਂਦਾ ਸੀ, ਬੰਦੇ ਨੂੰ ਪਤਾ ਲੱਗ ਜਾਂਦਾ ਸੀ ਬੰਦਾ ਇਨਸਾਫ ਕਰਦਾ। ਝੇੜੇ ਘਾਲਦੇ ਸੀ ਬੰਦੇ, ਝੇੜੇ ਘਾਲਦੇ ਸੀ। ਉਹਨੇ ਦੋਵਾਂ ਘਰਾਂ ਨੂੰ ਸੱਦਿਆ ਵੀ ਫਲਾਣੇ ਟਾਈਮ ਤੁਸੀਂ ਮੇਰੇ ਕੋ ਆ ਜਿਓ। ਚੋਰ ਨੂੰ ਵੀ ਸੱਦ ਲਿਆ, ਸਾਧ ਨੂੰ ਵੀ ਸੱਦ ਲਿਆ ਵੀ ਤੁਸੀਂ ਆ ਜਾਓ। ਹੁਣ ਉਹ ਲਾਈ ਜਿਹੜੇ ਹੁੰਦੇ ਸੀ ਨਾ, ਕੋਈ ਟਕਵੰਜ ਬੜੇ ਹੁੰਦੇ ਸੀ। ਹਾਂ, ਇਹ ਬੜਾ ਟੇਬਾ ਲਾਉਣ ਦਾ ਤਰੀਕਾ ਸੀ। ਉਹਨੇ ਕੀ ਕੀਤਾ, ਚੌਰੀ ਨੇ, ਉਹਨੇ ਕਿਹਾ ਵੀ ਹੁੱਕਾ ਨਾ ਮੇਰੇ ਤੋਂ ਥੋੜਾ ਜਿਹਾ ਦੂਰ ਰੱਖ ਦਿਓ, ਤੇ ਦੋਵੇਂ ਜਣੇ ਜਦੋਂ ਬਰਾਬਰ ਤੁਰੇ ਆਣਗੇ ਨਾ, ਤੇ ਉਹਨੂੰ ਤੇ ਮੈਂ ਆਪੇ ਫਿਰ ਕਰ ਲੂੰ। ਜਦੋਂ ਉਹ ਦੋਵੇਂ ਜਣੇ ਵੜੇ ਨਾ ਡੇਰੇ ਨੂੰ, ਚੌਰੀ ਨੇ ਜਦੋਂ ਆਪਣਾ ਕਿਹਾ ਵੀ ਦੋਵਾਂ ਨੂੰ ਇਕੱਠੇ ਮੈਂ ਸੱਦ ਮਾਰਨੀ ਹੈ, ਵੀ ਤੁਸੀਂ ਇਕੱਠਿਆਂ ਨੂੰ ਘੱਲਣਾ। ਜਦੋਂ ਇਕੱਠੇ ਵੜੇ ਨਾ, ਤੇ ਚੌਰੀ ਨੇ ਕਿਹਾ ਉਹ ਹੁੱਕਾ ਤਾਂ ਫੜੀ ਨਾ, ਕਿਸੇ ਦਾ ਨਹੀਂ ਲਿਆ। ਇੱਕ ਜਣੇ ਨੇ ਭੱਜ ਕੇ ਜਾ ਕੇ ਹੁੱਕਾ ਚੱਕ ਲਿਆ। ਉਹ ਜਿਹੜਾ ਲਾਈ ਸੀ ਨਾ, ਉਹ ਲਾਈ ਨੇ ਕਿਹਾ ਵੀ ਆਹ ਚੋਰ ਆ, ਜਿਹੜਾ ਹੁੱਕਾ ਚੱਕ ਕੇ ਲਿਆਇਆ ਨਾ, ਇਹ ਚੋਰ ਆ। ਕਹਿੰਦਾ ਵੀ ਜੇ ਹੁੰਦਾ ਨਾ ਇਹ ਸਾਧ, ਇਹਨੇ ਹਿਲਣਾ ਵੀ ਨਹੀਂ ਸੀ, ਇਹਨੇ ਦੂਏ ਵੱਲ ਦੇਖਣਾ ਸੀ, ਜਾਂ ਦੇਖਣਾ ਸੀ ਕਿਹਨੂੰ ਕਿਹਾ, ਮੈਨੂੰ ਕਿਹਾ ਵੀ ਅਸੀਂ ਤਾਂ ਪ੍ਰਾਹੁਣੇ ਆ, ਪ੍ਰਾਹੁਣੇ ਕੋ ਹੁੱਕਾ ਚਕਾਂਦਾ। ਉਹਨੇ ਕਿਹਾ ਵੀ ਮੈਂ ਭੱਜ ਕੇ ਚੱਕਦਾ, ਚੋਰੀ ਦੀ ਦਾਰੀ ਕਰਦਾ, ਵੀ ਚੋਰੀ ਮੈਨੂੰ ਰਿਆਇਤ ਕਰੋ। ਨਹੀਂ ਗੱਲ ਦੇ ਵਿੱਚ ਚੋਰ ਮੰਨ ਗਏ ਕਿ ਜੀ ਮੈਂ ਹੀ ਚੋਰ। ਤੇ ਏਦਾਂ ਬੰਦੇ ਜਿਹੜੇ ਇਹ ਦਨਾਈ ਲੱਭਦੀ ਸੀ ਇਹਨਾਂ ਸੱਥਾਂ ਦੇ ਵਿੱਚੋਂ, ਹਾਂ ਇਹਨਾਂ ਪਰੇ ਪੰਚਾਇਤ ਦੇ ਵਿੱਚੋਂ। ਪੰਚਾਇਤ ਪਰੇ ਇਹੀ ਹੁੰਦੀ ਸੀ ਜਿਹਦੇ ਵਿੱਚ ਗੱਲ ਸੁਣ ਕੇ ਬੰਦੇ ਕੂੜ ਸੱਚ ਕਰਦੇ ਸੀ, ਪਰੇ ਪੰਚਾਇਤ ਵੀ ਇਹਨੂੰ ਕਹਿੰਦੇ ਸੀਗੇ। ਬਈ ਉੱਥੇ ਮੈਂ ਗਿਆ ਨਾ, ਇੱਕ ਲਾਹੌਰ ਦਾ ਬੜਾ ਮਹਿੰਗਾ ਹੋਟਲ, ਵੀ ਉਹਦੇ 'ਚ ਆਮ ਬੰਦਾ ਵੜ ਹੀ ਨਹੀਂ ਸਕਦਾ। ਤੇ ਉਹਦੇ 'ਚ ਮੈਂ ਵੜਿਆ ਨਾ, ਤੇ ਮੈਨੂੰ ਅਮਰੀਕਾ ਤੋਂ ਸਾਡੇ ਸਰਦਾਰ ਭਰਾ ਤੀਮੀ ਬੰਦਾ, ਕੀ ਬਾਤ, ਤੇ ਉਹਨਾਂ ਦੋਵਾਂ ਨੇ ਨਾ ਆ ਕੇ ਤਸਵੀਰ ਵੀ ਖਿਚਾਈ, ਨਾਲੇ ਕਹਿੰਦੇ ਵੀ ਅਸੀਂ ਨਾ ਜੀ ਤੁਹਾਨੂੰ ਬੜਾ ਪਸੰਦ ਕਰਦੇ ਹਾਂ, ਤੁਹਾਨੂੰ ਸੁਣਦੇ ਹਾਂ, ਤੁਹਾਡੀਆਂ ਸਾਰੀਆਂ ਫਿਲਮਾਂ ਅਸੀਂ ਦੇਖਦੇ ਹਾਂ। ਮਾਸ਼ਾਅੱਲਾ। ਤੇ ਮੈਂ ਉਹਨਾਂ ਨੂੰ ਗੱਲ ਕਹੀ, ਮੈਂ ਇੱਥੇ ਦੁਬਾਰਾ ਕਰਦਾ ਵੀ ਮੈਂ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਦੇਖਦੇ ਆ ਤੇ ਮੈਂ ਇੱਥੇ ਵੜਿਆ ਹੋਟਲ 'ਚ,
ਨਹੀਂ ਤੇ ਇੱਥੇ ਕੋਈ ਵੜਨ ਦਿੰਦਾ, ਇੱਥੇ ਏਡੇ ਵੱਡੇ ਹੋਟਲ ਦੇ ਵਿੱਚ ਤੁਸੀਂ ਵੜਿਆ ਇੱਥੇ। ਸਹੀ ਗੱਲ ਤੇ ਉੱਥੇ ਮੈਨੂੰ ਇੱਕ ਇਨਾਮ ਮਿਲਿਆ, ਕੱਪ ਦਿਆ ਉਹਨਾਂ ਨੇ, ਹਾਂਜੀ ਅਵਾਰਡ ਦਿਆ, ਤੇ ਉਹ ਵੀ ਤੁਸੀਂ ਦਵਾਇਆ। ਤੁਸੀਂ ਉਹ ਸਾਡਾ ਕੋਈ ਕਮਾਲ ਨਹੀਂ, ਤੁਹਾਡਾ ਪਿਆਰ ਸਪੋਰਟ ਦੇ ਨਾਲ ਅਸੀਂ ਇੱਥੇ ਤੱਕ ਪਹੁੰਚੇ ਹਾਂ। ਗੱਲ ਪਿਆਰ ਦੀ ਹੈ। ਹਾਏ ਹਾਏ ਹਾਏ। ਤੁਸੀਂ ਚਾਚਾ ਬੂਟਿਆ ਕੋਈ ਗੱਲ ਕਰਨ ਲੱਗੇ? ਉਹਦਾ ਜੀ ਕੋਈ ਦਰਵੇਸ਼ ਸੀ, ਕੋਈ ਫਕੀਰ ਮੰਗਦਾ ਫਿਰਦਾ ਸੀ ਜੀ। ਉਹਦਾ ਸਦਾ ਕਰਦਾ ਫਿਰੇ, ਆਖੇ ਦਾ ਦੁਨੀਆ 70 ਆਖਰ। ਉਹ ਇਹੋ ਹੀ ਗੱਲ ਕਰੇ ਜੀ ਝੱਟ ਕੇ ਪਿੱਛੋਂ, ਦਾ ਦੁਨੀਆ 70 ਆਖਰ। ਸੱਚ ਇਹਦੀ ਤਾਂ ਸ਼ੱਕ ਹੈ ਹੀ ਨਹੀਂ। ਉਹ ਝਟਕ ਹੋਇਆ ਨਾ, ਥੋੜੀ ਦੇਰ ਗਲੀਆਂ 'ਚ ਫਿਰਦਾ ਇੱਕ ਮਾਈ ਸੀ, ਉਹਦੇ ਸਾਈਂ ਨੇ ਨਾ ਵਿਚਾਰੇ ਨੇ ਰੁਪਈਏ 10 ਜੋੜੇ ਰਾਣਾ ਜੀ, ਪਤਾ ਨਹੀਂ ਕਿੱਦਾਂ ਉਹ ਪੈਸਾ ਉਦੋਂ ਤਾਂ ਟੈਡੀ ਪੈਸੇ ਹੁੰਦੇ ਸੀ, ਕੋਈ ਮੋਰੀ ਵਾਲੇ ਪੈਸੇ, ਉਹ 10 ਰੁਪਈਏ ਜੋੜੇ ਉਹਨੇ, ਪਤਾ ਨਹੀਂ ਕਿੱਦਾਂ ਕਿਸੇ ਕੀਤੀਆਂ ਨਾਲ ਵਿਚਾਰੇ ਨੇ। ਉਹ 10 ਰੁਪਈਏ ਘਰ 'ਚ ਪਏ ਸੀ, ਉਹ ਮਾਈ ਨੇ ਨਾ 10 ਰੁਪਈਏ ਚੱਕ ਕੇ ਤੇ ਉਹ ਫਕੀਰ ਨੂੰ ਦੇ ਦਿੱਤੇ। ਵਿਚਾਲੇ ਇੱਥੇ 10 ਦਿਨ ਨੇ, ਅਗਲੇ ਜਹਾਨ ਜਾ ਕੇ 70 ਲੱਭਣਗੇ। ਉਹਨਾਂ ਬੰਦਿਆਂ ਦਾ ਈਮਾਨ ਵੇਖ ਤੂੰ, ਈਮਾਨ ਪੱਕਾ ਸੀ। ਗੱਲ ਮੈਂ ਈਮਾਨ ਦੀ ਤੁਹਾਨੂੰ ਸੁਣਾਉਣ ਲੱਗਾ ਕਿ ਆਪਣੇ ਈਮਾਨ ਨੂੰ ਪੱਕਾ ਕਰੋ। ਉਹਨੇ ਨਾ ਉਹ 10 ਨੂੰ ਚੱਕ ਕੇ ਤੇ ਉਹ ਫਕੀਰ ਨੂੰ ਫੜਾਤਾ ਵੀ ਅਗਾਂਹ 70 ਲੱਭਣਗੇ। ਉਹ 5-4 ਦਿਨ 10 ਦਿਨ ਮਹੀਨਾ ਗੁਜ਼ਰ ਗਿਆ ਤੇ ਉਹਦਾ ਸਾਈਂ ਜਿਹੜਾ ਸੀ ਨਾ, ਉਹਨੂੰ ਕਿਤੇ ਲੋੜ ਪਈ ਤੇ ਉਹਨੇ ਕਿਹਾ, ਕਰਮ ਵਾਲੀਏ ਤੈਨੂੰ ਮੈਂ ਰੁਪਈਏ 10 ਫੜਾਏ ਸੀ, ਉਹ ਲਿਆ ਕੱਢ ਕੇ। ਉਹ ਹੁਣ ਐ ਨੂੰ ਹੱਥ ਮਾਰੇ, ਕਦੀ ਐ ਨੂੰ ਹੱਥ ਮਾਰੇ, ਤੇ ਸਾਈਂ ਨੂੰ ਦੱਸੇ ਨਾ ਵੀ ਮੈਂ 10 ਰੁਪਈਏ ਫਕੀਰ ਨੂੰ ਦੇਤੇ ਮੰਗਣ ਵਾਲੇ ਨੂੰ, ਵੀ ਦਾ ਦੁਨੀਆ ਸੌਦਾ ਕਰ ਲਿਆ, ਵੀ ਦਾ ਦੁਨੀਆ ਦੇ 70 ਆਖਰ, ਵੀ ਅਗਾਂਹ 70 ਮਿਲਣੇ ਆ। ਉਹਨੇ ਸੋਟਾ ਚੱਕ ਲਿਆ, 5-7 ਸੋਟੇ ਕੱਢ ਮਾਰੇ। ਉਹ ਜਨਾਬ ਕਦੀ ਇੱਧਰ ਹੱਥ ਮਾਰੇ, ਰੋਵੇ ਵੀ ਤੇ ਆਖੇ ਉਹ ਮੈਂ ਇੱਥੇ ਰੱਖੇ ਸੀ, ਕਦੀ ਕਵੇ ਇੱਥੇ ਰੱਖੇ ਸੀ। ਉਹ ਹੱਥ ਮਾਰਦੇ ਆ ਨਾ ਰਾਣਾ ਜੀ, ਉਹ ਰੁਪਈਏ 10 ਕੀ ਉਹਨੂੰ 70 ਲੱਭ ਗਏ। ਉਹਦਾ ਈਮਾਨ ਪੱਕਾ ਸੀ ਕਿ ਦਾ ਦੁਨੀਆ 70 ਆਖਰ। ਫਕੀਰ ਨੇ ਕਿਹਾ ਸੀ ਇਹ ਗੱਲ, ਤੇ ਉਹਨੇ ਕਿਹਾ ਜੀ ਉਹ ਤਾਂ ਫਕੀਰ ਦੀ ਵੀ ਗੱਲ ਝੂਠੀ ਨਹੀਂ ਹੋ ਸਕਦੀ, ਤੇ ਉਹਦਾ ਵੀ ਈਮਾਨ ਪੱਕਾ ਸੀ। ਉਹ 10 ਦੀ ਥਾਂ ਤੇ ਨਾ ਉਹ 70 ਲੱਭ ਗਏ। ਉਹਨੇ ਹੁਣ ਉਹ 70 ਕੱਢ ਲਿਆ ਉੱਥੋਂ। ਜਦੋਂ 70 ਕੱਢੇ ਨਾ ਤੇ ਕੱਢ ਕੇ ਸਾਈਂ ਦੇ ਅੱਗੇ ਰੱਖੇ ਜਦੋਂ, ਤੇ ਉਹਨੇ ਕਿਹਾ, ਉਹ ਕਰਮ ਵਾਲੀਏ ਮੈਂ ਤੈਨੂੰ ਫੜਾਏ ਸੀ ਰੁਪਈਏ 10, ਤੇ ਇਹ 70 ਹੋਏ ਪਏ ਆ, ਇਹ ਕਿੱਦਾਂ, ਇਹ 70 ਕਿੱਥੋਂ ਆ ਗਏ? ਉਹਨੇ ਉਹਨੂੰ ਗੱਲ ਸੁਣਾਈ ਵੀ ਇੱਦਾਂ ਕਰਕੇ ਇੱਕ ਫਕੀਰ ਸੀ, ਉਹ ਸਦਾ ਕਰਦਾ ਫਿਰਦਾ ਸੀ। ਉਹ ਕਹਿੰਦਾ ਸੀ ਵੀ ਦਾ ਦੁਨੀਆ 70 ਆਖਰ। ਉਹ ਮੈਂ ਤਾਂ ਜਿਹੜੇ 10 ਪਏ ਸੀ ਭਲਿਆ ਉਹਨੂੰ ਦੇ ਦਿੱਤੇ, ਤੇ ਤੈਨੂੰ ਮੈਂ ਝੂਠ ਮਾਰਿਆ, ਤੂੰ ਮੈਨੂੰ ਕੁੱਟ ਮਾਰ ਲਿਆ, ਤੇ ਆਹ ਅੱਲਾ ਅੱਲੋਂ ਪਤਾ ਨਹੀਂ ਕਿੱਥੋਂ ਆ ਗਏ ਆ, ਮੈਂ ਤਾਂ ਹੱਥ ਮਾਰਿਆ ਤੇ ਆਹ 70 ਹੀ ਪਏ ਅੱਗੋਂ। ਤੇ ਉਹਨੇ ਅੱਲਾ ਦਾ ਸ਼ੁਕਰ ਅਦਾ ਕੀਤਾ। ਉਹ 2-4 ਦਿਨ ਪਏ ਨਾ, ਤੇ ਉਹੀ ਫਕੀਰ ਫੇਰ ਲੰਘਿਆ ਗਲੀ ਚੋਂ ਦੀ, ਉਹੀ ਉਹਦੀ ਸਦਾ, ਦਾ ਦੁਨੀਆ 70 ਆਖਰ। ਉਹ ਹੱਥ ਜੋੜ ਕੇ ਖੜੋ ਗਈ। ਉਹਨੇ ਕਿਹਾ, ਭਲਿਆ ਲੱਭਦੇ ਤਾਂ 70 ਹੀ ਆ, ਪਰ ਲੱਭਦੇ ਪਸਲੀਆਂ ਬਣਾ ਕੇ। ਉਹਨੇ ਕਿਹਾ, ਭਲਿਆ ਉਹ ਲੱਭਦੇ ਤਾਂ 10 ਦੇ 70 ਹੀ ਆ, ਪਰ ਲੱਭਦੇ ਪਸਲੀਆਂ ਬਣਾ ਕੇ। ਇਹ ਜਿਹੜੀ ਤਵੱਕਲ ਵਾਲੀ ਗੱਲ ਆ ਨਾ, ਜਿਹੜੀ ਹੈ ਨਾ ਤਵੱਕਲ ਵਾਲੀ ਗੱਲ, ਮੈਂ ਤੇ ਮੌਲਵੀ ਤਾਂ ਹੈ ਹੀ ਆ ਜੀ। 2 ਛੋਟੇ ਜਿਹੇ ਕਿੱਸੇ ਆ। ਕਹਿੰਦੇ ਕੋਈ ਮੰਗਣ ਵਾਲਾ ਆਇਆ ਨਾ, ਤੇ 2 ਰੋਟੀਆਂ ਜਿਹੜੀਆਂ ਵਾ ਨਾ ਦੇਤੀਆਂ। ਅੱਛਾ। ਕੁਛ ਦੇਰ ਬਾਅਦ ਕਿਸੇ ਤਕੜੇ ਘਰੋਂ ਨਾ ਰੋਟੀਆਂ ਆ ਗਈਆਂ, ਉਹਨਾਂ ਨੇ ਰੋਟੀਆਂ ਗਿਣੀਆਂ, ਰੋਟੀਆਂ 18। ਉਹਨਾਂ ਨੇ ਕਿਹਾ ਵੀ ਇਹ ਸਾਡੀਆਂ ਨਹੀਂ ਹੈ। ਹੈਂ? ਅੱਛਾ। ਉਹਨੇ ਕਿਹਾ ਕਿਉਂ ਜੀ, ਉਹ ਮੈਨੂੰ ਤਾਂ ਤੁਹਾਡੇ ਕੋਲ ਹੀ ਭੇਜਿਆ ਵਾ। ਹੈਂ? ਉਹਨੇ ਕਿਹਾ ਨਹੀਂ ਇਹ ਸਾਡੀਆਂ ਨਹੀਂ ਹੈ। ਤੇ ਉਹਨੇ ਕਿਹਾ ਜੀ ਰੋਟੀਆਂ ਹੁਣ ਮੈਂ ਕਿਸ ਤਰ੍ਹਾਂ ਵਾਪਸ ਲਿਜਾਵਾਂ, ਮੈਂ ਤਾਂ 2 ਰਾਹ 'ਚ ਦੇ ਦਿੱਤੀਆਂ। ਅੱਛਾ। ਹੈਂ? ਕੋਈ ਹੋਰ ਭੁੱਖਾ ਬੰਦਾ ਸੀ, ਉਹਨੇ ਕਿਹਾ ਫਿਰ ਸਾਡੀਆਂ ਹੀ। ਆਏ ਹਾਏ। ਹੈਂ? ਤੇ ਇਸ ਤਰ੍ਹਾਂ ਹੀ ਇੱਕ ਹੋਰ ਬਜ਼ੁਰਗਾਂ ਦਾ ਵਾਕਿਆ ਵਾ ਕਿ ਉਹ ਜਿੰਨਾ ਕੁਝ ਪੈਸੇ ਆਉਂਦੇ ਸੀ ਨਾ, ਉਹ ਕੋਈ ਪੈਟਰੋਲ ਪੰਪ ਨਹੀਂ ਬਣਾਉਂਦੇ ਸੀ, ਕੋਈ ਉਹ ਨਹੀਂ, ਜਿੰਨਾ ਆਉਂਦਾ ਸੀ ਲੰਗਰ ਤੇ ਖਰਚ ਕਰ ਦਿੰਦੇ ਸੀ। ਜਿਹੜਾ ਖਲੀਫਾ ਸੀ ਨਾ, ਉਹਨੂੰ ਇਹ ਸੀ ਵੀ ਸ਼ਾਮ ਨੂੰ ਆਪਣੇ ਕੋਲ ਪੈਸਾ ਨਹੀਂ ਰਹਿਣਾ ਚਾਹੀਦਾ। ਇੱਕ ਦਿਨ ਲੇਟ ਜੀ ਨਾ ਕੋਈ 2 ਸਿੱਕੇ, ਯਾਨੀ ਕਿ ਉਦੋਂ ਆ ਸੋਨੇ ਦੇ ਜਾਂ ਚਾਂਦੀ ਦੇ ਜਿਹੜੇ ਹੈ ਸੀ, ਉਹ ਰਹਿ ਗਏ। ਤੇ ਨਮਾਜ਼ ਨੀਤੀ ਨਾ ਝਟਕ ਬਾਅਦ ਨੀਤ ਤੋੜ ਦੇਣ ਬਜ਼ੁਰਗ ਜਿਹੜੇ ਆ। 2-3 ਦਫਾ ਨਾ ਹੋਇਆ, ਤੇ ਉਹਨਾਂ ਨੇ ਕਿਹਾ ਫਿਰ ਆਪਣੇ ਖਲੀਫਾ ਨੂੰ, ਉਹਨੇ ਕਿਹਾ ਇਹ ਲੋਹਾ ਜਿਹੜਾ ਵਾ ਨਾ ਥੋੜਾ ਜਿਹਾ ਤੇਰੇ ਕੋਲ ਜਿਹੜਾ ਵਾ
ਇਹ ਮੇਰੇ ਤੇ ਰੱਬ ਦੇ ਦਰਮਿਆਨ ਰੁਕਾਵਟ ਬਣ ਗਿਆ, ਇਹਨੂੰ ਸਿੱਟ ਪਰਾਂ ਕਿਤੇ ਹੈ। ਉਹਨਾਂ ਨੇ ਕਿਹਾ ਵੀ ਜਦੋਂ ਕਿਹਾ ਹੋਇਆ ਵਾ ਕਿ ਸਵੇਰ ਦਾ ਬੰਦੋਬਸਤ ਉਹਨੇ ਕਰਨਾ ਵਾ ਤੇ ਤੈਨੂੰ ਇਹ ਦੋ ਰੱਖਣ ਦੀ ਕੀ ਲੋੜ ਸੀ। ਵਾਹ 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 ਵਾਹ। ਤੇ ਜਿਹੜੇ ਤਵੱਕਲ ਵਾਲੇ ਆ ਉਹ ਤਾਂ ਫਿਰ ਇਸ ਤਰ੍ਹਾਂ ਹੀ ਆ ਨਾ। ਸਿਆਣੇ ਬੰਦੇ ਸਿਆਣੀ ਗੱਲ ਹੀ ਕਰਦੇ ਆ। ਹੋਰ ਤੂੰ ਨਹੀਂ ਵੀ ਸਿਆਣੇ ਬੰਦੇ ਸਿਆਣੀ ਗੱਲ ਕਰਦੇ ਆ। ਅੱਛਾ ਜੀ, ਅੱਗੇ ਜਿਹੜੀ ਗੱਲ ਉਹ ਰਾਣਾ ਸਾਹਿਬ ਨੇ ਕੀਤੀ ਨਾ, ਬੜੀ ਸੋਹਣੀ ਗੱਲ ਕੀਤੀ ਵੀ ਜਿਹੜੀ ਸਾਡੇ ਬਜ਼ੁਰਗਾਂ ਦੇ ਵਿੱਚ ਇੱਕ ਉਹ ਦਨਾਈ, ਸਚਾਈ ਤੇ ਸਖਾਵਤ, ਤਵੱਕਲ, ਈਮਾਨ ਤੇ ਨਾਲ ਆਜਜ਼ੀ, ਵੀ ਉਹ ਜਿਹੜੀ ਝੁਕਣ ਦੀ ਗੱਲ, ਸਿਰ ਨੀਵਾ ਕਰਨ ਦੀ ਗੱਲ ਨਾ, ਉਹ ਬੜੀ ਉਹ ਇੱਧਰ ਲਵੋ ਜੀ, ਇੱਧਰ ਰਾਣਾ ਸਾਹਿਬ ਨੂੰ ਦਿਓ, ਵੀ ਉਹ ਨਾ ਗੱਲ ਅਸੀਂ ਬੜੀ ਦੇਖੀ ਸੀ। ਕੀ ਬਾਤ। ਵੀ ਨੀਵਾ ਹੋ ਕੇ ਉਹ ਸਿਆਣਿਆਂ ਤੋਂ ਗੱਲ ਸੁਣਦੇ ਆ ਨਾ ਵੀ ਝੁਕਣ ਦੀ, ਬਈ ਜਦੋਂ ਬੰਦਾ ਪਹਾੜ ਤੇ ਚੜਦਾ ਨਾ, ਚੜਾਈ ਚੜਦਾ ਤਾਂ ਜਾਂਦਾ, ਕਦੀ ਗੌਰ ਕਰ ਲਿਓ ਵੀ ਬੰਦਾ ਐਂ ਝੁਕਿਆ ਹੁੰਦਾ, ਉਹ ਝੁਕਦਾ ਨਾ, ਚੜਦਾ ਤੇ ਸਿਰੇ ਤੇ ਜਾ ਕੇ ਚੋਟੀ ਤੇ ਖਲੋ ਜਾਂਦਾ, ਉਚਾਈ ਦੇ ਉੱਤੇ, ਬੁਲੰਦੀ ਦੇ ਉੱਤੇ, ਅਰੂਜ ਦੇ ਉੱਤੇ। ਤੇ ਜਦੋਂ ਕਹਿੰਦੇ ਵੀ ਉੱਤੋਂ ਹੇਠ ਨੂੰ ਆਂਦਾ ਨਾ, ਤੇ ਉਦੋਂ ਏਦਾਂ ਆਕੜਿਆ ਹੁੰਦਾ, ਆਕੜੋਗੇ ਤੇ ਹੇਠ ਹੀ ਆਣਾ, ਨੀਵੇਂ ਨੂੰ। ਇੱਕ ਨਾ ਕਿਸੇ ਮਾਸਟਰ ਨਾ ਆਪਣੇ ਸਕੂਲ 'ਚ ਨਿਆਣਿਆਂ ਨੂੰ ਸਮਝਾਉਣ ਵਾਸਤੇ ਨਾ, ਉਹਨੇ ਕਿਸੇ ਨਿਆਣੇ ਨੂੰ ਖੜਾ ਕੀਤਾ ਆ ਸਮਝਾਉਣ ਵਾਸਤੇ, ਤੇ ਉਹਨੇ ਉਹਨੂੰ ਫੜ ਕੇ ਨਾ ਇੱਥੋਂ ਤੇ ਇਦਾਂ ਕਰਕੇ ਨੀਵਾਂ ਕੀਤਾ। ਉਹ ਕਹਿੰਦਾ ਵੀ ਤੁਸੀਂ ਗੌਰ ਕੀਤਾ? ਉਹ ਕਹਿੰਦੇ ਵੀ ਉਸਤਾਦ ਜੀ ਅਸੀਂ ਤਾਂ ਨਹੀਂ ਗੌਰ ਕੀਤਾ। ਉਹ ਕਹਿੰਦਾ ਮੈਂ ਇਹਨੂੰ ਨੀਵਾਂ ਕੀਤਾ, ਮੈਂ ਨਾਲ ਆਪ ਵੀ ਹੋਇਆ। ਤੇ ਜਦੋਂ ਕਹਿੰਦਾ ਇਹਨੂੰ ਮੈਂ ਚੱਕ ਕੇ ਸਿੱਧਾ ਕੀਤਾ ਤੇ ਨਾਲ ਮੈਂ ਆਪ ਵੀ ਹੋਇਆ। ਇਹ ਇਦਾਂ ਦੀ ਗੱਲ ਆ। ਇਹ ਜਿਹੜੀਆਂ ਗੱਲਾਂ ਬਜ਼ੁਰਗਾਂ ਤੋਂ ਲੱਭੀਆਂ, ਜੇ ਅਸੀਂ ਉਹੀ ਸਾਂਭ ਲੈਂਦੇ ਨਾ, ਸਾਨੂੰ ਬਹੁਤੀਆਂ ਦੀ ਲੋੜ ਹੀ ਨਹੀਂ ਸੀ। ਜਿਵੇਂ ਤੁਸੀਂ ਝੁਕਣ ਦੀ ਗੱਲ ਕਰ ਰਹੇ, ਆਜਜ਼ੀ ਦੀ ਗੱਲ ਕਰ ਰਹੇ, ਨਸੀਰ ਬਲੋਚ ਸਾਹਿਬ ਨਾ ਪੰਜਾਬੀ ਦੇ ਬੜੇ ਵੱਡੇ ਸ਼ਾਇਰ ਹੋਏ ਆ, ਤਾਂਦਲਿਆਂ ਵਾਲਾ ਦੀ ਸ਼ਾਨ, ਸਾਡੇ ਇਲਾਕੇ ਦੀ ਸ਼ਾਨ। ਉਹ ਕਹਿੰਦੇ ਕਿ ਨੀਵਾ ਹੋ ਕੇ ਵਗ ਦਰਿਆ ਦੇ ਆ ਪਾਣੀਆਂ, ਸਮਝਾਉਣ ਵਾਸਤੇ ਹੁੰਦੀ ਨਾ ਸ਼ਾਇਰੀ ਦੀਆਂ ਫਿਰ ਤੇ, ਕਿ ਨੀਵਾ ਹੋ ਕੇ ਵਗ ਦਰਿਆ ਦੇ ਆ ਪਾਣੀਆਂ, ਤੇਰੇ ਕੰਡੇ ਜਗ ਦਰਿਆ ਦੇ ਆ ਪਾਣੀਆਂ, ਤੇ ਲੱਖਾਂ ਚੁੰਨੀਆਂ ਲੋੜ ਕੇ ਤੇਰੇ ਵਾਸੀਆਂ, ਬੱਦੀ ਸਿਰ ਤੇ ਪੱਗ ਦਰਿਆ ਦੇ ਆ ਪਾਣੀਆਂ, ਤੇ ਤੂੰ ਵੀ ਮੇਰੇ ਵਾਂਗਰ ਤਰਲੇ ਲੈਂਦਾ, ਤੈਨੂੰ ਜਾਂਦੀ ਲੱਗ ਦਰਿਆ ਦੇ ਆ ਪਾਣੀਆਂ। ਵਾਹ ਬਲੋਚਾ, ਵਾਹ ਨਸੀਰ ਬਲੋਚ। ਤੇ ਤੇਰੇ ਕੰਡੇ ਤੱਸਾ ਮਰ ਗਿਆ ਕਾਫਲਾ, ਤੇਰੇ ਕੰਡੇ ਤੱਸਾ ਮਰ ਗਿਆ ਕਾਫਲਾ, ਤੈਨੂੰ ਲੱਗੇ ਅੱਗ ਦਰਿਆ ਦੇ ਆ ਪਾਣੀਆਂ, ਲੱਗੇ ਅੱਗ ਦਰਿਆ ਦੇ ਆ ਪਾਣੀਆਂ, ਤੈਨੂੰ ਲੱਗੇ ਅੱਗ ਦਰਿਆ ਦੇ ਆ ਪਾਣੀਆਂ, ਨੀਵਾ ਹੋ ਕੇ ਵਗ ਦਰਿਆ ਦੇ ਆ ਪਾਣੀਆਂ। ਇਹ ਨਸੀਰ ਬਲੋਚ ਸਾਹਿਬ ਨੇ ਬੜਾ ਕਮਾਲ ਲਿਖਿਆ। ਇਹ ਦੋਵੇਂ ਵੀ ਗਏ ਅੱਜ। ਤੇ ਚਾਚਾ ਬੂਟੇ ਨੂੰ ਕੋਈ ਰਾਣਾ ਸਾਹਿਬ ਨੇ ਅੱਗੇ ਪੱਥਰ ਵਾਲੀ ਗੱਲ ਸੁਣਾਈ ਤੇ ਨੀਵੇਂ ਹੋਣ ਵਾਲੀ ਗੱਲ, ਕਹਿੰਦਾ ਜੀ ਟਿੱਬਾ ਟੋਇਆ ਇੱਕ ਬਰਾਬਰ, ਟਿੱਬਾ ਟੋਇਆ ਇੱਕ ਬਰਾਬਰ, ਕਰਿਆ ਹੋਇਆ ਇੱਕ ਬਰਾਬਰ, ਤੇ ਗੱਡਿਆ ਬੋਇਆ ਇੱਕ ਬਰਾਬਰ, ਤੇ ਮਾੜੇ ਘਰ ਨੂੰ ਬੂਹਾ ਕਾਦਾ ਖੁੱਲਾ ਢੋਇਆ ਇੱਕ ਬਰਾਬਰ। ਤਜਮਲ ਕਲੀਮ ਸਾਹਿਬ, ਕੀ ਬਾਤ। ਮਾੜੇ ਘਰ ਨੂੰ ਬੂਹਾ ਕਾਦਾ ਕੀ ਬਾਤ। ਖੁੱਲਾ ਢੋਇਆ ਇੱਕ ਬਰਾਬਰ, ਤੇ ਰਾਤੀ ਅੱਖ ਤੇ ਬੱਦਲ ਵਸੇ, ਚੋਇਆ ਰੋਇਆ ਇੱਕ ਬਰਾਬਰ, ਤੇ ਯਾਰ ਕਲੀਮਾ ਜੋਗੀ ਅੱਗੇ ਸੱਪ ਗਡੋਇਆ ਇੱਕ ਬਰਾਬਰ, ਯਾਰ ਕਲੀਮਾ ਜੋਗੀ ਅੱਗੇ ਸੱਪ ਗਡੋਇਆ ਇੱਕ ਬਰਾਬਰ। ਅੱਲਾਹ ਤਾਲਾ ਤਜਮਲ ਕਲੀਮ ਸਾਹਿਬ ਨੂੰ ਸਿਹਤ ਤੰਦਰੁਸਤ ਦੇਵੇ, ਲੰਮੀ ਜ਼ਿੰਦਗੀ ਦੇਵੇ। ਹਾਂਜੀ, ਅੱਛਾ ਜੀ, ਹੁਣ ਮਹਿਫਲ ਸਾਡੀ ਪੂਰੀ ਹੋ ਗਈ ਆ, ਤੇ ਅਸੀਂ ਹੁਣ ਸਾਹਮਣੇ ਇਦਾਂ, ਹੁਣ ਤੁਹਾਨੂੰ ਨਾ ਜੀ ਇਹ ਸਿਆਲੇ ਦੇ ਵਿੱਚ ਅਸੀਂ ਕੋਈ 8 ਦਿਨੀ ਇੱਕ ਬੈਠਕ ਇਦਾਂ ਦੀ ਨਾ ਉਹ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਾਇਆ ਕਰਾਂਗੇ, ਕਿਉਂਕਿ ਸਿਆਲੇ ਦੇ ਵਿੱਚ ਇੱਥੇ ਪਿੰਡਾਂ 'ਚ ਜਿਹੜੀ ਸੱਥ ਲੱਗਦੀ। ਸਰੋਇਆ ਸਾਹਿਬ, ਇਹ ਜਿਹੜੀ ਆ ਨਾ 16 ਤਰੀ, ਇਹ ਆ ਗਰਮੀਆਂ ਦੀ, ਅੱਛਾ ਜੀ। ਤੇ ਸਿਆਲ ਨੂੰ 82 ਸੁੱਤਾ ਸੀ, ਉੱਤੋਂ ਕੋਰਾ ਪੈ ਰਿਹਾ ਸੀ, ਤੇ 16 ਤਰੀ ਚ ਸਵਾਦਤਾ। ਉਹ ਇਕੱਠਾ ਹੁੰਦਾ ਹੋ ਗਿਆ। ਉਹ ਜਦੋਂ ਸਵੇਰ 2 ਵਜੇ ਨਾ, ਤੇ ਕਿਸੇ ਨੇ ਆ ਕੇ ਹਿਲਾਇਆ, ਉਹਨੇ ਕਿਹਾ ਉੱਠ, ਟਾਈਮ ਹੋ ਗਿਆ। ਉਹਨੇ ਦਾੜੀ ਦਾ ਤੇ ਗੋਡਿਆਂ ਦਾ ਫਾਸਲਾ ਮਿਣਿਆ 4 ਉਂਗਲਾਂ ਸੀ। ਉਹਨੇ ਕਿਹਾ ਨਹੀਂ, ਹਜੇ ਚੱਪਾ ਕਰਾਤ ਰਹਿੰਦੀ ਆ ਯਾਰ। ਸਮਝ ਆਈ ਨਾ? ਇਹ ਆ ਭਾਈ ਗਰਮੀਆਂ ਦਾ, ਸਿਆਲ ਦਾ ਇਹ ਸਿਆਲ ਦਾ ਨਹੀਂ ਹੈ। ਅੱਛਾ ਜੀ, ਇਹ ਚਾਹ ਚੱਲ ਰਹੀ ਸੀ, ਚਾਹ ਦੇ ਮੁਤਾਬਕ ਗੱਲ ਆਈ ਆ, ਤੇ ਤੁਸੀਂ ਚਾਹ ਦਾ ਕੱਪ ਨਾ ਹੋਵੇ, ਕੱਲਾ ਚਾਹ ਦਾ ਕੱਪ ਨਾ ਹੋਵੇ, ਗੱਪਸ਼ਪ ਹੋਵੇ, ਖੱਪ ਨਾ ਹੋਵੇ, ਤੇ ਸਾਹ ਤੋਂ ਨੇੜੇ ਬੈਠਣ ਵਾਲਾ ਸੱਜਣ ਹੋਵੇ, ਸੱਪ ਨਾ ਹੋਵੇ। ਸਾਹ ਤੋਂ ਨੇੜੇ ਬੈਠਣ ਵਾਲਾ ਸੱਜਣ ਹੋਵੇ, ਸੱਪ ਨਾ ਹੋਵੇ। ਕੀ ਬਾਤ।
ਵਾਹ ਜੀ ਵਾਹ, ਵਾਹ ਜੀ ਵਾਹ। ਅਸੀਂ ਜੀ ਇਹ ਬੈਠਕ ਦਾ ਪ੍ਰੋਗਰਾਮ ਜੀ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਸਿਆਲੇ ਦੇ ਵਿੱਚ ਬੈਠਕ 'ਚ ਉਹ ਚਾਚਾ ਬੂਟਾ ਕਹਿੰਦਾ ਵੀ ਇਹ ਗਰਮੀਆਂ ਦੀ, ਸਿਆਲੇ ਦੀ ਨਹੀਂ, ਇਹਨੂੰ ਅਸੀਂ ਬੰਦ ਕਰਾਂਗੇ ਬੂਹਿਆਂ ਨੂੰ ਚੀਕਾਂ ਚੁੱਕਾਂ ਲਾ ਕੇ। ਜੇ ਬੰਦ ਹੋਇਆ ਠੀਕ ਹੈ, ਨਾ ਹੋਇਆ ਤਾਂ ਵੀ ਰਜਾਈਆਂ ਤੁਹਾਨੂੰ ਦਵਾਂਗੇ, ਤੱਤੀ ਚਾਹ ਦਵਾਂਗੇ, ਰਜਾਈਆਂ ਦਵਾਂਗੇ, ਉਬਲੇ ਆਂਡੇ ਦਵਾਂਗੇ, ਪਰ ਅਸੀਂ ਪ੍ਰੋਗਰਾਮ ਰਿਕਾਰਡ ਕਰਾਂਗੇ। ਗੱਲ ਅਸੀਂ ਕਰਨੀ। ਔਰ ਗੱਲ ਤਾਂ ਕਰਿਓ, ਪਰ ਕਿਸੇ ਸ਼ੈ ਨਾ ਕਰਿਓ, ਉਹੀ ਨਾ ਹੋਵੇ ਵੀ ਚੱਪਾ ਨਾ ਰਹਿ ਗਈ। ਨਹੀਂ ਉਹ ਤੁਹਾਨੂੰ ਆਰੇ ਲਾ ਕੇ। ਹਾਂ ਚਲੋ ਠੀਕ। ਆਰੇ ਲਾ ਹੋਰਾਂ 2 ਵਲਾਗ ਬਣ ਜਾਣਗੇ। ਪਹਿਲਾ ਬੈਠਕ ਦਾ ਕਰ ਲਿਆ, ਬਾਅਦ ਤਬੀਅਤ ਦਾ ਪਤਾ ਕਰਨ ਦਾ ਕਰ ਲਿਆ। ਜੇ ਇੱਕ ਅੱਧਾ ਕੋਈ ਆਕੜ ਗਿਆ ਤੇ ਉਹ ਨਾ ਜੀ ਇਦਾਂ ਕਰਾਂਗੇ ਅਸੀਂ, ਇਹ ਜ਼ਰੂਰ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਬੜੀਆਂ ਹਾਸੇ ਦੀਆਂ, ਖੇਡੇ ਦੀਆਂ, ਕੋ ਚੰਗੀਆਂ ਗੱਲਾਂ, ਕੋ ਕੰਮ ਦੀਆਂ ਗੱਲਾਂ ਵੀ ਕੋਈ ਵਿੱਚੋਂ ਲੱਭਦੀਆਂ ਰਹਿਣਗੀਆਂ ਸਿਆਣਿਆਂ ਕੋਲੋਂ, ਕਿਸੇ ਤੋਂ ਜਿੱਥੋਂ ਵੀ ਲੱਭਣੀ ਚਾਹੀਦੀ। ਨਕੰਮੀ ਗੱਲ ਤਾਂ ਅੱਜ ਵੀ ਨਹੀਂ ਹਾਂ ਜੀ। ਤੇ ਅਸੀਂ ਜੀ ਇੱਥੇ ਅਖੀਰ ਦੇ ਉੱਤੇ ਤੁਹਾਨੂੰ ਇੱਕ ਗੱਲ ਸੁਣਾ ਕੇ ਤੇ ਤੁਹਾਡੇ ਤੋਂ ਅਸੀਂ ਫਿਰ ਇਜਾਜ਼ਤ ਲੈਨੇ। ਕੋ ਬੰਦਾ ਨਾ ਗੱਡੀ ਦੇ ਉੱਤੇ ਐਂ ਜਾਵੇ ਸੜਕ, ਪੱਕੀ ਸੜਕ ਤੇ, ਅੱਗੇ 2 ਬੰਦੇ ਬੈਠੇ ਨਾ ਘਾਹ ਖਾਣ ਵਿਚਾਰੇ ਸੜਕ ਦੇ ਕਿਨਾਰੇ, ਸੁੱਕਾ ਜਿਹਾ ਘਾਹ, ਗਰੀਬ ਬੰਦੇ। ਤੇ ਉਹਨੇ ਦੇਖਿਆ ਨਾ ਤੇ ਉਹਨੂੰ ਕੋਈ ਰੋਕੀ ਗੱਡੀ, ਉਹਨੂੰ ਕਹਿੰਦਾ ਵੀ ਗੱਡੀ 'ਚ ਬੈਠੋ। ਉਹਨਾਂ ਨੇ ਕਿਹਾ ਯਾਰ ਬੰਦਾ ਕੋ ਖੁਦਾ ਖੌਫੀ ਵਾਲਾ ਵੀ ਇਹ ਸਾਨੂੰ ਕੋਈ ਰਜਾਊਗਾ ਹੈ। ਉਹ ਗੱਡੀ 'ਚ ਬੈਠੇ ਨਾ ਤੇ ਉਹ ਵਾਹਵਾ ਟਾਈਮ ਜੋ ਲੰਘ ਗਿਆ। ਉਹਨੇ ਕਿਹਾ ਵੀ ਯਾਰ ਬੰਦਾ ਤੂੰ ਖੁਦਾ ਖੌਫੀ ਵਾਲਾ, ਵੀ ਸਾਡੇ ਤੇ ਤੂੰ ਤਰਸ ਖਾਇਆ ਵੀ ਅਸੀਂ ਸੁੱਕਾ ਘਾਹ ਖਾ ਰਹੇ ਸੀਗੇ, ਵੀ ਤੂੰ ਸਾਨੂੰ ਕਿਤੇ ਹੁਣ ਆਪਣੇ ਘਰੇ ਲੈ ਜਾਊਂਗਾ ਤੇ ਹੈ ਕਿਤੇ। ਉਹ ਕਹਿੰਦਾ ਬਸ ਪਹੁੰਚਣ ਵਾਲੇ ਆ। ਜਦੋਂ ਬੂਹਾ ਖੁੱਲਿਆ ਨਾ ਤੇ ਵਿੱਚ ਪਹੁੰਚੇ ਤੇ ਉਹਨਾਂ ਨੂੰ ਕਹਿੰਦਾ ਲਾ ਕੇਠਾ, ਕਹਿੰਦਾ ਮੇਰੀ ਆ ਕਿਆਰੀ ਜਿਹੜੀ ਹੈ ਨਾ ਹਰਾ ਕਚੂਰ ਘਾਹ, ਇਹ ਖਾਣਾ ਕਹਿੰਦਾ ਇਹ ਖਾਓ। ਉਹ ਸੜਕ ਵਾਲਾ ਤੇ ਸੁੱਕਾ ਖਾ ਰਹੇ ਸੀ। ਅਖੀਰ ਦੇ ਉੱਤੇ ਜੀ ਅਸੀਂ ਮੇਰੇ ਵੱਲ ਨੂੰ ਕਰ, ਅਖੀਰ ਦੇ ਉੱਤੇ ਅਸੀਂ ਜੀ ਫਿਰ ਇੱਕ ਵਾਰੀ ਜਿਹੜੇ ਸਾਡੀ 2 ਲੱਖ ਹੋਏ ਪੂਰੇ ਜੀ YouTube ਤੇ, ਸਾਡਾ ਟੱਬਰ ਜਿਹੜਾ ਜੀ ਪੂਰਾ, ਅਸੀਂ ਪੂਰੇ ਟੱਬਰ ਦੇ ਜੀ ਸ਼ੁਕਰਗੁਜ਼ਾਰ ਹਾਂ ਜੀ। ਪੂਰਾ ਟੱਬਰ ਹੀ ਮੁਬਾਰਕ ਦੇ। ਹਾਂਜੀ। ਤੇ ਜਿੱਥੇ ਵੀ ਰਹੋ ਖੁਸ਼ ਰਹੋ, ਰੱਬ ਦੀ ਜ਼ਾਤ ਤੁਹਾਡੇ ਵਾਸਤੇ ਆਸਾਨੀਆਂ ਕਰੇ ਤੇ ਦੁਨੀਆਂ ਵਾਸਤੇ ਵੀ ਆਸਾਨੀਆਂ ਕਰੋ, ਤੇ ਰੱਬ ਸਿਹਤ ਤੰਦਰੁਸਤੀ ਦੇਵੇ, ਤੁਹਾਨੂੰ ਲੰਬੀ ਜ਼ਿੰਦਗੀ ਦੇਵੇ, ਖੁਸ਼ੀਆਂ ਦੇਵੇ। ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ, ਬੜੀ ਮਿਹਰਬਾਨੀ।